ਰੂਹਾਂ ਨੂੰ, ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ, ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੰਦਿਆਂ ਹਮੇਸ਼ਾ ਮਾਨਵਤਾ ਦੇ ਲਈ, ਮਨੁੱਖਤਾ ਦੇ ਲਈ ਆਪਣੀ ਜਿਹੜੀ ਜਾਨ ਕੁਰਬਾਨ ਕੀਤੀ ਤੇ ਆਪਣੇ ਪ੍ਰਾਣ ਜਿਹੜੇ ਆ ਉਹਨਾਂ ਨੂੰ ਨਿਸ਼ਾਵਰ ਕਰਨ ਤੋਂ ਕਦੇ ਵੀ ਇੱਕ ਸਕਿੰਟ ਵੀ ਉਹਨਾਂ ਨੇ ਨਹੀਂ ਲਾਇਆ। ਸੋ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਆਪਾਂ 3 ਤੋਂ 4 ਦਾ ਜਿਹੜਾ ਸ਼ੋਅ ਹੋਊਗਾ ਸਾਂਝੀ ਸੱਥ ਦਾ, ਅੱਜ ਆਪਾਂ ਉਸ ਦੇ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਹੋ 47272 5200 ਦੇ ਉੱਤੇ ਜੀ। ਜੀ, ਸੋ ਸ਼ਹੀਦਾਂ ਨੂੰ ਬਹੁਤ-ਬਹੁਤ ਪ੍ਰਣਾਮ। ਬਿਲਕੁਲ। ਅੱਜ ਦੀਆਂ ਮੇਨ ਖਬਰਾਂ, ਪੂਰੇ ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਦੁਨੀਆ 'ਚ ਕੀ ਕੁਝ ਵਾਪਰ ਰਿਹਾ ਹੈਗਾ, ਆਪਾਂ ਪੰਜਾਬੀ ਰੇਡੀਓ USA ਦੇ ਸਾਰੇ ਸਾਡੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, Facebook, YouTube ਤੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਸੁਣ ਰਹੇ ਹੋ, ਦੇਖ ਰਹੇ ਹੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ, ਜੇ ਬਿਲਕੁਲ ਤੁਸੀਂ ਸਹੀ ਇਨਫੋਰਮੇਸ਼ਨ ਲੈਣੀ ਹੈਗੀ ਆ ਕੀ ਕੁਝ ਇਨ ਰਿਐਲਿਟੀ 'ਚ ਵਾਪਰ ਰਿਹਾ ਹੈਗਾ। ਨਾ ਆਪਾਂ ਵਧਾ ਕੇ ਗੱਲ ਕਰੀ ਦੀ, ਨਾ ਘਟਾ ਕੇ, ਜੋ ਕੁਝ ਵਾਪਰ ਰਿਹਾ ਹੈਗਾ। 60,000 ਦੇ ਕਰੀਬ ਜਿਹੜੇ ਮਾਈਗ੍ਰੈਂਟ ਆ ਉਹ ਮੋਰਾਕੋ ਨੂੰ ਕ੍ਰਾਸ ਕਰਕੇ ਸਪੇਨ ਦੇ ਵਿੱਚ ਇੱਕਦਮ ਐਂਟਰ ਹੋ ਗਏ। ਜਿਹੜੀ ਸਪੇਨ ਦੀ ਇੱਕ ਛੋਟੀ ਜਿਹੀ ਟੈਰੀਟਰੀ ਆ ਸਿਊਟਾ ਕਰਕੇ ਕਹਿੰਦੇ 24 ਘੰਟਿਆਂ ਦੇ ਵਿੱਚ। ਤੇ ਜਿਹੜਾ ਸਿਊਟਾ ਦਾ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਿਹਾ ਵੀ ਇਹ ਲਗਭਗ 70% ਉਸ ਟਾਊਨ ਦੀ ਪੋਪੂਲੇਸ਼ਨ ਬਣਦੀ ਆ ਜੇ 60,000 ਬੰਦਾ ਇੱਕਦਮ ਜਿਹੜਾ ਐਂਟਰ ਕਰ ਜਾਏ। ਪਰ ਉਹਦੇ ਚੋਂ ਇਹ ਪਤਾ ਲੱਗਿਆ ਆ ਵੀ 25,000 ਦੇ ਕਰੀਬ ਆਲਰੇਡੀ ਜਿਹੜੇ ਲੋਕ ਆ ਉਹ ਵਾਪਸ ਚਲੇ ਗਏ ਹੈਗੇ ਆ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ 34 ਜਾਣਿਆਂ ਦੀ ਜਿਹੜੀ ਮੌਤ ਵੀ ਹੋ ਗਈ ਹੈਗੀ ਆ। 150 ਜਿਹੜੇ ਮਾਈਗ੍ਰੈਂਟਸ ਆ ਉਹ ਹਰ ਮਿੰਟ ਦੇ ਹਿਸਾਬ ਦੇ ਨਾਲ ਰਿਮੂਵ ਕੀਤੇ ਜਾ ਰਹੇ ਆ, ਉੱਥੋਂ ਵਾਪਸ ਭੇਜੇ ਜਾ ਰਹੇ ਆ। ਸਪੇਨ ਦੀ ਮਿਨਿਸਟਰੀ ਆਫ ਇੰਟੀਰੀਅਰ ਨੇ ਇਹ ਦੱਸਿਆ ਹੈਗਾ। ਇਹ ਸਟੇਟਮੈਂਟ ਉਸ ਟਾਈਮ ਤੇ ਆਈ ਜਦੋਂ 60,000 ਲੋਕ ਜਿਹੜੇ ਐਂਟਰ ਕਰ ਗਏ ਸੀ ਤੇ 34 ਜਾਣਿਆਂ ਦੀ ਮੌਤ ਹੋ ਗਈ ਸੀਗੀ। ਜਿੰਨਿਆਂ ਨੇ ਵੀ ਜਿਹੜਾ ਮੋਰਾਕੋ ਦੇ ਰਾਹੀਂ ਬਾਰਡਰ ਜਿਹੜਾ ਆ ਉੱਥੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕ੍ਰਾਸ ਕਰ ਗਏ ਸਪੇਨ ਦੇ ਵਿੱਚ, ਤੇ ਉਹਨਾਂ ਦੇ ਵਿੱਚ ਜਿਹੜੇ ਆ ਮੈਜੋਰਟੀ ਜਿਹੜੇ ਲੋਕ ਆ ਉਹ ਹੁਣ ਵਾਪਸ ਕਰ ਦਿੱਤੇ ਗਏ ਹੈਗੇ ਆ। ਲੋਕਲ ਆਫੀਸ਼ੀਅਲਸ ਨੇ ਬਲੇਮ ਕੀਤਾ ਹੈਗਾ ਸਪੈਨਿਸ਼ ਸੁਪਰੀਮ ਕੋਰਟ ਦੇ ਵਿੱਚ, ਕਹਿੰਦੇ ਵੀ ਇਹ ਬਹੁਤ ਹਾਰਡ ਆ ਕਈ ਮਾਈਗ੍ਰੈਂਟਸ ਨੂੰ ਵਾਪਸ ਕਰਨਾ, ਜਿਹੜੇ ਲਾਜ਼ ਆ ਉਹ ਸਖਤ ਹੋਣੇ ਚਾਹੀਦੇ ਹੈਗੇ ਆ। ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਨੇ ਜਿਹੜੀ ਨਿਊਜ਼ ਕਾਨਫਰੰਸ ਕੀਤੀ ਆ, ਉਹਨਾਂ ਨੇ ਕਿਹਾ ਵੀ ਸਾਰਾ ਸਪੇਨ ਜਿਹੜਾ ਆ ਉਹ ਸਿਊਟਾ ਜਿਹੜਾ ਸ਼ਹਿਰ ਉਹਨਾਂ ਦਾ ਉਹਦੇ ਨਾਲ ਖੜਾ ਹੈਗਾ ਆ, ਤੇ ਇਹ ਇੱਕ ਤਰ੍ਹਾਂ ਨਾਲ ਸਾਡੀ ਟੈਰੀਟਰੀ ਦੇ ਉੱਤੇ ਅਟੈਕ ਹੈਗਾ। ਸਿਊਟਾ ਇਜ਼ ਸਪੈਨਿਸ਼ ਸਿਟੀ, ਤੇ ਉਹਦੇ ਵਿੱਚ ਜਿਹੜੇ ਆ ਇੰਨੇ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਹੋਰ ਮੁਲਕਾਂ ਤੋਂ ਆ ਕੇ ਇੱਕਦਮ ਐਂਟਰ ਕਰ ਗਏ। ਤੇ ਇੱਧਰ ਸਾਡੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਵੀ ਫਿਰ ਇਹ ਦੇਖਦੇ ਹੋਏ ਮੌਕਾ ਮਿਲ ਗਿਆ, ਕਹਿੰਦੇ ਵੀ ਜੇ ਕੁਝ ਸਪੇਨ 'ਚ ਵਾਪਰਿਆ ਇਹ ਆਉਣ ਵਾਲੇ ਸਾਲਾਂ 'ਚ ਇੱਥੇ ਵੀ ਵਾਪਰ ਸਕਦਾ ਹੈਗਾ ਜੇ ਤੁਸੀਂ ਸਾਡਾ ਸਾਥ ਨਾ ਦਿੱਤਾ। ਸੋ ਮੋਰਾਕੋ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਫਲੀ ਹੋ ਰਹੇ ਹੈਗੇ ਆ, ਉਹ ਉੱਥੋਂ ਭੱਜ ਕੇ ਸਪੇਨ ਦੇ ਵਿੱਚ ਗਏ ਹੈਗੇ ਆ। ਯੂਰਪੀਅਨ ਯੂਨੀਅਨ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਵੀ ਕਾਫੀ ਰਿਐਕਟ ਕੀਤਾ। ਇਟਲੀ ਦੀ ਪ੍ਰਾਈਮ ਮਿਨਿਸਟਰ ਮਿਲੈਨੀ ਆ, ਜਿਹੜਾ ਉਹਨਾਂ ਨੇ ਯੂਰਪੀਅਨ ਯੂਨੀਅਨ ਨੂੰ ਕਾਲ ਕੀਤਾ ਆ ਵੀ ਜਿੰਨੇ ਵੀ ਮੁਲਕ ਆ ਵੀ ਸਸਪੈਂਡ ਕੀਤਾ ਜਾਵੇ ਸ਼ੈਂਜਨ ਐਗਰੀਮੈਂਟ, ਜਿਹਦੇ ਵਿੱਚ ਫਰੀडम ਆਫ ਮੂਵਮੈਂਟ ਹੈਗੀ ਆ ਵਿਦਨ ਮੈਂਬਰ ਸਟੇਟਸ, ਉਹ ਬੰਦ ਕੀਤੀ ਜਾਵੇ। ਫਰਾਂਸ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਲਾਰੈਂਟ ਨਿਊਨਜ਼ ਆ, ਉਹਨਾਂ ਨੇ ਵੀ ਕਿਹਾ ਵੀ ਇਮੀਡੀਏਟਲੀ ਸਾਨੂੰ ਜਿਹੜੀ ਆਪਣੀ ਤਾਕਤ ਆ ਉਹ ਬਾਰਡਰ ਨੂੰ ਬਚਾਉਣ ਦੇ ਲਈ ਦਿਖਾਣੀ ਚਾਹੀਦੀ ਹੈਗੀ ਆ। ਫਿਨਲੈਂਡ ਦੇ ਮਿਨਿਸਟਰ ਆਫ ਇੰਟੀਰੀਅਰ ਮੈਰੀ ਰੈਂਟਨਿਨ, ਉਹਨਾਂ ਨੇ ਵੀ ਇਹ ਕਿਹਾ ਵੀ ਸਾਰੀਆਂ ਯੂਰਪੀਅਨ ਮੁਲਕ ਜਿਹੜੇ ਹੈਗੇ ਆ ਉਹ ਮੈਲੋਨੀ ਦੇ ਇਸ ਪ੍ਰਪੋਜ਼ਲ ਨੂੰ ਸਪੋਰਟ ਕਰਦੇ ਹੈਗੇ। ਜੀ ਬਿਲਕੁਲ। ਸੋ ਖਾਸੀ ਵੱਡੀ ਖਬਰ ਸੀ ਦੁਨੀਆ ਦੇ ਲਿਹਾਜ਼ ਦੇ ਨਾਲ ਇਹ, ਕਿਉਂਕਿ 60,000 ਬੰਦਾ ਇੱਕ ਦੇਸ਼ ਦੇ ਵਿੱਚ ਐਂਟਰ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਦੂਜੇ ਪਾਸੇ ਇਸ ਦੇ ਉੱਤੇ ਜਿਹੜੀ ਪੋਲਿਟਿਕਸ ਆ, ਜਿਵੇਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਕੀਤਾ, ਖਾਸ ਤੌਰ ਤੇ ਟਰੰਪ ਨੇ ਵੀ ਇੱਕ ਵਾਰੀ ਚੇਤਾ ਜਿਹੜਾ ਮੁੜ ਲੋਕਾਂ ਨੂੰ ਕਰਾਇਆ ਵੀ ਜਿਹੜਾ ਇਸ ਤਰ੍ਹਾਂ ਦਾ ਪ੍ਰਵਾਸ ਹੈ। ਹਾਲਾਂਕਿ ਆਪਾਂ ਨੂੰ ਇਹ ਵੀ ਪਤਾ ਵੀ ਚਲੋ ਅਮਰੀਕਾ ਦਾ ਜਿਹੜਾ ਕੰਸਟੀਟਿਊਸ਼ਨ ਆ ਉਹ ਪਹਿਲਾਂ ਅਲਾਓ ਕਰਦਾ ਸੀਗਾ, ਪਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਦੇਸ਼ ਦੇ ਵਿੱਚ ਸਹੀ ਨਹੀਂ ਰਹਿੰਦੀਆਂ। ਅਗਲੀ ਜਿਹੜੀ ਖਬਰ ਆ ਉਹ ਗਾਜ਼ਾ ਦੇ ਨਾਲ ਜੁੜੀ ਹੋਈ ਆ। ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ, ਉਹਨਾਂ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਇਸ ਟਾਈਮ ਜੇ ਆਪਾਂ ਦੇਖਿਆ ਜਾਵੇ ਤਾਂ। ਇਸ ਪੂਰੇ ਜਿਹੜਾ ਹੁਣ ਤੱਕ ਚੱਲ ਰਿਹਾ ਸੀਗਾ ਇਸ ਵਾਰ ਦੇ ਵਿੱਚ, ਟਰੰਪ ਨੇ ਜਿਹੜਾ ਐਲਾਨ ਕੀਤਾ ਉਹ ਕਹਿੰਦੇ ਵੀ ਜਿਹੜੇ ਹਮਾਸ ਵਾਲੇ ਨੇ ਉਹ ਸਮਝੌਤੇ ਤੇ ਆ ਚੁੱਕੇ ਨੇ। ਉਹਨਾਂ ਨੇ ਕਿਹਾ ਵੀ ਅਸੀਂ ਹਥਿਆਰ ਵੀ ਛੱਡ ਦਿਆਂਗੇ, ਤੇ ਨਾਲ ਹੀ ਉਹ ਕਹਿੰਦੇ ਵੀ
ਇਹਦੇ ਨਾਲ ਅਮਰੀਕੀ ਇਕੋਨਮੀ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ। ਸੋ ਜਿਹੜਾ ਉਹਨਾਂ ਦੀ ਗੱਲਬਾਤ ਦਾ ਮੇਨ ਜਿਹੜਾ ਧੁਰਾ ਸੀਗਾ ਉਹ ਹਮਾਸ ਦੇ ਆਲੇ-ਦੁਆਲੇ ਰਿਹਾ। ਉਹਨਾਂ ਨੇ ਕਿਹਾ ਵੀ ਜਿਹੜਾ ਹਮਾਸ ਵਾਲੇ ਆ ਉਹ ਸਮਝੌਤੇ ਤੇ ਪਹੁੰਚ ਚੁੱਕਿਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਜ਼ਰਾਈਲ ਉੱਥੋਂ ਪਿੱਛੇ ਹਟ ਜਾਵੇ, ਗਾਜ਼ਾ ਦੇ ਵਿੱਚ ਜਿਹੜੀਆਂ ਫੌਜਾਂ ਉਹਨਾਂ ਨੇ ਲਾਈਆਂ ਹੋਈਆਂ ਨੇ ਤੇ ਅਸੀਂ ਉਸ ਤੋਂ ਬਾਅਦ ਹਥਿਆਰ ਜਿਹੜੇ ਆ ਉਹ ਸੁੱਟ ਦਿਆਂਗੇ। ਸੋ ਇਹ ਜਿਹੜਾ ਵੱਡਾ ਐਲਾਨ ਆ, ਪਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਹਮਾਸ ਦਾ ਪੱਖ ਲਿਆ ਗਿਆ, ਕਿਉਂਕਿ ਅਮਰੀਕਾ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਰਿਪੋਰਟਰਸ ਹੁੰਦੇ ਨੇ, ਉਹਨਾਂ ਦਾ ਸਾਰਾ ਜਿਹੜਾ ਨੈਟਵਰਕ ਹੁੰਦਾ ਉੱਥੋਂ ਤੀਕਰ, ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹਮਾਸ ਵਾਲਿਆਂ ਨੇ ਵੀ ਅਸੀਂ ਜਿਹੜਾ ਇਹ ਦਾਅਵਾ ਕੀਤਾ ਇਹ ਤੋਂ ਅਸੀਂ ਥੋੜ੍ਹਾ ਜਿਹਾ ਆਪਦੀ ਜਿਹੜੀ ਰਾਏ ਆ ਉਹ ਅੱਡ ਰੱਖਦੇ ਹਾਂ, ਕਿਉਂਕਿ ਅਸੀਂ ਇਹ ਗੱਲ ਦੱਸਦੇ ਹਾਂ ਕਿ ਅਸੀਂ ਆਪਣੇ ਹਥਿਆਰ ਉਦੋਂ ਹੀ ਛੱਡਾਂਗੇ ਜਦੋਂ ਇਜ਼ਰਾਈਲ ਪਹਿਲਾਂ ਗਾਜ਼ਾ ਤੋਂ ਪਿੱਛੇ ਹਟਦਾ। ਸੋ ਇਸ ਗੱਲ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਟਰੰਪ ਨੇ ਇਹ ਗੱਲ ਕਹੀ ਹੈ ਕਿ ਹਮਾਸ ਵਾਲੇ ਰਾਜ਼ੀ ਹੋ ਗਏ ਹਥਿਆਰ ਸਿੱਟਣ ਦੇ ਲਈ ਤੇ ਇਜ਼ਰਾਈਲ ਪਿੱਛੇ ਹਟ ਜਾਊਗਾ। ਹਮਾਸ ਵਾਲਿਆਂ ਦਾ ਤਰਕ ਇਹ ਹੈ ਵੀ ਅਸੀਂ ਹਥਿਆਰ ਉਦੋਂ ਸਿੱਟਾਂਗੇ, ਅਸੀਂ ਜੰਗ ਉਦੋਂ ਖਤਮ ਕਰਾਂਗੇ ਜਦੋਂ ਇਜ਼ਰਾਈਲ ਪਹਿਲਾਂ ਗਾਜ਼ਾ ਤੋਂ ਪਿੱਛੇ ਹਟੂਗਾ। ਸੋ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਇਹਦੇ ਤੇ ਕੋਈ ਟਿੱਪਣੀ ਨਹੀਂ ਆਈ ਆ। ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਬੋਰਡ ਆਫ ਪੀਸ ਨੇ ਮਿਸਰ, ਤੁਰਕੀ ਤੇ ਕਤਰ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਜਿਹੜੀ ਵਿਚੋਲਗੀ ਕੀਤੀ ਹੈ, ਉਹਨਾਂ ਦੇ ਸਮਰਥਨ ਦੇ ਨਾਲ ਇਸ ਸਕੀਮ ਦੇ ਉੱਤੇ ਜਿਹੜੀ ਸਹਿਮਤੀ ਜਤਾਈ ਹੈ। ਸੋ ਇਹ ਜਿਹੜਾ ਕਹਿੰਦੇ ਵੀ ਐਲਾਨ ਆ ਅਮਰੀਕਾ ਦੀ ਵਿਚੋਲਗੀ ਵਾਲੇ ਗਾਜ਼ਾ ਯੁੱਧ ਵਿਰਾਮ ਦੇ ਦਸਤਖਤ ਹੋਣ ਤੋਂ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੇ ਬਾਅਦ ਆਇਆ। ਸੋ ਬੜਾ ਉਹਨਾਂ ਨੇ ਇਸ ਗੱਲ ਦਾ ਬੜਾ ਵੱਡਾ ਦਾਅਵਾ, ਕਿਉਂਕਿ ਆਪਾਂ ਨੂੰ ਵੀ ਪਤਾ ਵੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਜੰਗ ਆ ਉਹ ਰੁਕਣਾ ਚਾਹੀਦਾ, ਤਾਂ ਉਹ ਲਗਾਤਾਰ ਯਤਨ ਕਰ ਰਹੇ ਸੀਗੇ ਵੀ ਗਾਜ਼ਾ ਦੇ ਵਿੱਚ ਜਿਹੜਾ ਇਹ ਟਕਰਾਅ ਬਣਿਆ ਹੋਇਆ ਉਹ ਰੁਕਣਾ ਚਾਹੀਦਾ। ਪਰ ਪਿਛਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਵੀ ਇਹ ਵਾਰ-ਵਾਰ ਕਦੇ ਉਹਨਾਂ ਦੀ ਜਿਹੜੀ ਏਡ ਜਾ ਰਹੀ ਆ ਉਹ ਰੋਕਦੇ ਨੇ ਇਜ਼ਰਾਈਲ ਵੱਲੋਂ, ਕਦੇ ਉਹਨਾਂ ਦੇ ਸ਼ਰਨਾਰਥੀ ਕੈਂਪਾਂ ਤੇ ਹਮਲੇ, ਹਸਪਤਾਲਾਂ ਤੇ ਹਮਲੇ, ਜਿਹੜੇ ਟੈਂਟ ਬਣੇ ਹੋਏ ਨੇ ਠਹਿਰਾਅ ਦੇ ਲਈ, ਰਾਹਤ ਕਾਰਜਾਂ ਦੇ ਲਈ ਉਹਨਾਂ ਤੇ ਹਮਲੇ। ਸੋ ਇਹ ਸਾਰੇ ਕਸ ਦੇ ਦਰਮਿਆਨ ਫਿਰ ਸਾਰੀ ਦੁਨੀਆ ਜਿਹੜੀ ਆ ਉਹ ਅਮਰੀਕਾ ਵੱਲ ਨੂੰ ਦੇਖ ਰਹੀ ਸੀਗੀ। ਅੱਜ ਦੀ ਜਿਹੜੀ ਇਹ ਐਲਾਨ ਆ ਬੜਾ ਅਹਿਮ ਆ, ਬੜਾ ਵੱਡਾ ਐਲਾਨ ਕਿਹਾ ਜਾ ਸਕਦਾ, ਬਸ਼ਰਤੇ ਇਜ਼ਰਾਈਲ ਅਤੇ ਜਿਹੜੇ ਹਮਾਸ ਵਾਲੇ ਨੇ ਉਹ ਇਹਦੇ ਤੇ ਪਹਿਰੇਦਾਰੀ ਕਰਨ ਜਾਂ ਇਸ ਜੰਗ ਨੂੰ ਰੋਕਣ ਦੇ ਲਈ ਸਹਿਮਤ ਹੋ ਜਾਣ। ਜੀ ਬਿਲਕੁਲ, ਇਹਦੇ 'ਚ ਕੰਡੀਸ਼ਨ ਇਹ ਵੀ ਰੱਖੀ ਗਈ ਆ ਵੀ ਇਜ਼ਰਾਈਲ ਵਾਲੇ ਗਾਜ਼ਾ ਤੋਂ ਉਹ ਵਾਪਸ ਜਾਣਗੇ, ਤੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਆ ਜੀ ਉਹਨਾਂ ਨੇ ਹਜੇ ਰਿਸਪੌਂਡ ਕਰਨਾ ਆ। ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਜਿਹੜਾ ਉਹਨਾਂ ਦਾ ਬੋਰਡ ਆਫ ਪੀਸ ਐਗਰੀਡ ਹੋਇਆ ਹੈਗਾ ਪਲਾਨ, ਉਹਦੇ ਵਿੱਚ ਜਿਹੜੇ ਮੀਡੀਏਟਰਸ ਆ ਈਜਿਪਟ ਤੋਂ, ਟਰਕੀ ਤੋਂ, ਕਤਰ ਤੋਂ ਹੈਗੇ ਆ, ਤੇ ਉਹਨਾਂ ਨੇ ਇਹ ਕਿਹਾ ਵੀ ਪਿਛਲੇ 9 ਮਹੀਨਿਆਂ ਤੋਂ ਜੀ ਆਪਾਂ ਇਹਦੇ ਉੱਤੇ ਵਰਕਆਊਟ ਕਰ ਰਹੇ ਸੀਗੇ। ਸੋ ਇਹ ਜਿਹੜੀ ਡੀਲ ਆ ਇਹਦੇ ਵਿੱਚ ਹਜੇ ਅਟਕਲਾਂ ਤਾਂ ਬਹੁਤ ਹੋ ਗਈਆਂ, ਖਾਸ ਕਰਕੇ ਇਜ਼ਰਾਈਲ ਤੇ ਹਮਾਸ ਵੱਲੋਂ, ਪਰ ਦੇਖਦੇ ਆ ਕਿੰਨਾ ਕੁ ਜਿਹੜਾ ਇਹਦੇ ਉੱਤੇ ਉਹ ਐਗਰੀ ਕਰਦੇ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ 'ਤੇ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕਹਿੰਦੇ ਵੀ ਸੋਚ ਰਹੇ ਆ ਜਿਹੜਾ ਉਹਨਾਂ ਦਾ ਨੋਮੀਨੇਸ਼ਨ ਸੀ ਅਟਾਰਨੀ ਜਨਰਲ ਦੇ ਲਈ ਟੌਡ ਬਲੈਂਚ, ਜੀ ਉਹਨਾਂ ਦਾ ਨਾਮ ਜਿਹੜਾ ਆ ਉਹ ਸ਼ਾਇਦ ਵਿਦਡਰਾ ਕਰ ਲੈਣ। ਤੇ ਕਿਉਂਕਿ ਜਿਹੜੇ 2 ਰਿਪਬਲਿਕਨਸ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਬਲਾਂਚ ਦੀ ਸਪੋਰਟ ਨਹੀਂ ਕਰਨੀ ਹੈਗੀ। ਜੀ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਡੀਲ ਹੈਗੀ ਆ ਪ੍ਰੈਜ਼ੀਡੈਂਟ ਦੇ ਨਾਲ, ਇੱਕ ਖਾਸ ਕਰਕੇ IRS ਲਾ ਸੂਟ ਜਿਹੜਾ ਆ ਉਸ ਨੂੰ ਖਤਮ ਕਰਨ ਦੀ, ਤੇ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਟੈਂਪਰੇਰੀਲੀ ਜਿਹੜੇ 2 ਸੈਨੇਟਰਸ ਹੈਗੇ ਆ, ਜੌਨ ਕਾਰਨੀ ਆਫ ਟੈਕਸਸ ਤੇ ਟੌਮ ਟਿਲਿਸ ਆਫ ਨਾਰਥ ਕੈਰੋਲੀਨਾ, ਤੇ ਇਹ ਕਹਿੰਦੇ ਵੀ ਇਹ ਸਪੋਰਟ ਨਹੀਂ ਕਰ ਰਹੇ ਹੈਗੇ। ਸੋ ਰਿਟਨ ਅਸ਼ੋਰੈਂਸ ਚਾਹੁੰਦੇ ਹੈਗੇ ਆ ਡਿਪਾਰਟਮੈਂਟ ਆਫ ਜਸਟਿਸ ਤੋਂ ਵੀ ਜਿਹੜਾ ਇੱਕ $1.8 ਬਿਲੀਅਨ ਦਾ ਐਂਟੀ ਵੈਪਨਾਈਜੇਸ਼ਨ ਫੰਡ ਹੈਗਾ, ਉਹ ਜਿਹੜਾ ਆ ਉਹਦੀ ਸੈਟਲਮੈਂਟ ਕੀਤੀ ਜਾਵੇ, ਉਹ ਦੱਸਿਆ ਜਾਵੇ ਕਲੀਅਰਲੀ। ਤੇ ਇੱਕ ਜਿਹੜਾ ਹੋਰ ਹੈਗਾ ਆ ਖਾਸ ਕਰਕੇ ਟੈਕਸ ਇਮਿਊਨਿਟੀ ਡੀਲ, ਜਿਸ ਤਰ੍ਹਾਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਆ, ਇਹਦੇ ਉੱਤੇ ਸਾਨੂੰ ਪੂਰੀ ਸ਼ੋਰਟੀ ਚਾਹੀਦੀ ਆ ਤਾਂ ਅਸੀਂ ਜਿਹੜੀ ਵੋਟ ਪਾਵਾਂਗੇ। ਜੀ ਅਗਲੀ ਜਿਹੜੀ ਖਬਰ ਆ ਉਹ ਫਰਾਂਸ ਦੇ ਨਾਲ ਜੁੜੀ ਹੋਈ ਆ। ਫਰਾਂਸ ਦੇ ਵਿੱਚ ਗਰਮੀ ਤੇ ਜਿਹੜਾ ਇਸ ਟਾਈਮ ਮੌਸਮ ਬਣਿਆ ਹੋਇਆ ਉਹਦੇ ਕਰਕੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਬੜੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ, ਕਿਉਂਕਿ ਉੱਥੇ ਜਿਹੜੀ ਜੰਗਲੀ ਅੱਗ ਭੜਕੀ ਆ ਉਹਦੇ ਉੱਤੇ ਹਲੇ ਵੀ ਕੰਟਰੋਲ ਜਿਹੜਾ ਪੂਰੀ ਤਰ੍ਹਾਂ ਉਹ ਨਹੀਂ ਕੀਤਾ ਜਾ ਸਕਿਆ। ਦੱਖਣ ਪੱਛਮੀ ਜਿਹੜੇ ਹਿੱਸੇ ਨੇ ਫਰਾਂਸ ਦੇ, ਉੱਥੇ ਅੱਗ ਜਿਹੜੀ ਆ ਉਹ ਤਕਰੀਬਨ 42,000 ਹੈਕਟੇਅਰ ਦੇ ਵਿੱਚ ਫੈਲ ਚੁੱਕੀ ਆ, ਮਤਲਬ ਤਬਾਹ ਕਰ ਚੁੱਕੀ ਆ 162 ਵਰਗ ਮੀਲ ਦਾ ਜਿਹੜਾ ਇਲਾਕਾ। ਪੈਰਿਸ ਸ਼ਹਿਰ ਦੇ ਨਾਲੋਂ ਇਹ 4 ਗੁਣਾ ਵੱਡਾ ਬਣਦਾ ਜਿਹੜਾ ਇਲਾਕਾ ਹੁਣ ਤੱਕ ਅੱਗ ਦੇ ਨਾਲ ਤਬਾਹ ਹੋ ਚੁੱਕਿਆ, ਤੇ ਲਗਭਗ 2.5 ਲੱਖ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਘਰਾਂ ਤੋਂ ਜਾਂ ਛੁੱਟੀਆਂ ਮਨਾਉਣ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਤੋਂ ਇਵੈਕੂਏਟ ਕਰਨਾ ਪਿਆ, ਉਹਨਾਂ ਨੂੰ ਸੁਰੱਖਿਅਤ ਜਿਹੜੇ ਟਿਕਾਣੇ ਨੇ ਉਹ ਛੱਡਣੇ ਪਏ ਨੇ। ਤਾਪਮਾਨ ਦੇ ਵਿੱਚ ਕਹਿੰਦੇ ਵੀ ਗਿਰਾਵਟ ਤੇ ਹਵਾ ਦੇ ਵਿੱਚ ਨਮੀ ਵਧੀ ਹੈ ਤੇ ਇਹਦੇ ਕਰਕੇ ਅੱਗ ਤੇ ਥੋੜਾ ਜਿਹਾ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੀ ਆ। ਨਾਲ ਹੀ ਉਹ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਐਸੀਆਂ ਨੇ ਇਸ ਅੱਗ ਦੇ ਦਰਮਿਆਨ ਜਿੱਥੇ ਹਲੇ ਵੀ ਜਿਹੜੇ ਅੱਗ ਦੇ ਅੰਗਿਆਰ ਆ ਉਹ ਧੁਖਦੇ ਦੇਖੇ ਜਾ ਸਕਦੇ ਆ।
ਫਾਇਰ ਫਾਈਟਰਾਂ ਦੇ ਨਾਲ ਹੁਣ ਆਮ ਲੋਕਾਂ ਨੇ ਵੀ ਜਿਹੜਾ ਇਸ ਅੱਗ ਦੇ ਉੱਤੇ ਜੱਦੋ-ਜਹਿਦ ਕਰਨੀ ਸ਼ੁਰੂ ਕਰ ਦਿੱਤੀ ਆ। ਉਹ ਆਪਦੇ ਤਰੀਕੇ ਦੇ ਨਾਲ ਪਾਣੀ ਦੇ ਕੈਨ ਜਾਂ ਛੋਟੀਆਂ ਬਾਲਟੀਆਂ ਜਾਂ ਹੋਰ ਜਿਸ ਵੀ ਤਰੀਕੇ ਦੇ ਨਾਲ ਉਹ ਅੱਗ ਤੇ ਕਾਬੂ ਪਾਉਣ ਦਾ ਜਿਹੜਾ ਯਤਨ ਆ ਉਹ ਕਰ ਰਹੇ ਆ। ਤੇ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਯੂਕਰੇਨ ਨੇ ਵੀ ਜਿਹੜਾ ਉਹ 70 ਫਾਇਰ ਫਾਈਟਰ ਤੇ 10 ਜਿਹੜੇ ਵਾਹਨ ਨੇ ਉਹ ਫਰਾਂਸ ਨੂੰ ਭੇਜੇ ਨੇ। ਤੇ ਪੂਰੇ ਯੂਰਪ ਦੀ ਜੇ ਆਪਾਂ ਗੱਲ ਕਰੀਏ ਤਾਂ ਗਰਮੀ ਦੇ ਕਰਕੇ ਸੋਕੇ ਦੇ ਕਰਕੇ ਹਾਹਾਕਾਰ ਮੱਚੀ ਹੋਈ ਹੈ। ਸਪੇਨ, ਗ੍ਰੀਸ, ਇੰਗਲੈਂਡ, ਜਰਮਨੀ ਤੇ ਤੁਰਕੀ ਇਹ ਉਹ ਥਾਵਾਂ ਨੇ ਜਿੱਥੇ ਅੱਗ ਵੀ ਭੜਕੀ ਹੋਈ ਹੈ ਤੇ ਜਿੱਥੋਂ ਦੇ ਲੋਕ ਜਿਹੜੇ ਨੇ ਉਹ ਇਸ ਟਾਈਮ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇੰਗਲੈਂਡ ਤੋਂ ਇਹ ਖਬਰ ਆ ਰਹੀ ਹੈ ਕਿ ਜਿਹੜਾ ਸਫੋਲਿਕ ਦਾ ਇਲਾਕਾ ਹੈ ਉੱਥੇ ਅੱਗ ਤੇ ਕਾਬੂ ਪਾਉਣ ਦੇ ਲਈ 200 ਤੋਂ ਵੱਧ ਜਿਹੜੇ ਫਾਇਰ ਫਾਈਟਰ ਨੇ ਉਹ ਲਾਉਣੇ ਪਏ ਨੇ। ਫਰਾਂਸ ਦੇ ਵਿੱਚ ਇਸੇ ਸੀਜ਼ਨ ਦੇ ਦੌਰਾਨ ਅੱਗ ਲਗਾਉਣ ਮਤਲਬ ਚਾਹੇ ਤਾਂ ਉਹ ਸ਼ਰਾਰਤ ਨਾਲ ਲਾਤੀ ਕਿਸੇ ਨੇ, ਜਾਣਬੁੱਝ ਕੇ ਲਾਤੀ ਤੇ ਚਾਹੇ ਕਿਸੇ ਨੇ ਲਾਪਰਵਾਹੀ ਕਰਕੇ ਉਹ ਅੱਗ ਲੱਗ ਗਈ। ਇਹਨਾਂ ਦੇ ਵਿੱਚੋਂ ਹੁਣ ਤੱਕ ਪੁਲਿਸ ਨੇ 308 ਜਣਿਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚੋਂ 120 ਤੋਂ ਵੱਧ ਜਿਹੜੇ ਨੇ ਉਹ ਨਾਬਾਲਗ ਨੇ, ਜਿਨ੍ਹਾਂ ਦੇ ਉੱਤੇ ਸ਼ੱਕ ਆ ਵੀ ਇਹਨਾਂ ਨੇ ਸ਼ਾਇਦ ਅੱਗ ਇਹ ਲਾਈ ਹੈ। ਸੋ ਇਹ ਬੜੀ ਵੱਡੀ ਖਬਰ ਆ। ਫਰਾਂਸ ਦੇ ਜਿਹੜਾ ਇਸ ਟਾਈਮ ਜਨਜੀਵਨ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪਿਆ ਤੇ ਇਹਦੇ ਨਾਲ ਇਕੱਲਾ ਫਰਾਂਸ ਹੀ ਨਹੀਂ ਗਾ, ਹੋਰ ਜਿਹੜੇ ਆਲੇ ਦੁਆਲੇ ਦੇ ਮੁਲਕ ਨੇ ਉਹਨਾਂ ਤੇ ਵੀ ਇਸ ਦਾ ਅਸਰ ਆ ਜਿਹੜਾ ਉਹ ਪੂਰਾ ਦੇਖਣ ਨੂੰ ਮਿਲ ਰਿਹਾ ਜੀ। ਅਗਲੀ ਖਬਰ ਵੱਲ ਚਲੀਏ। ਈਰਾਨ ਨੇ ਯੂਐਸ ਦੇ ਐਸੈਟਸ ਨੂੰ ਕਈ ਜਗ੍ਹਾ ਦੇ ਉੱਤੇ ਜਿਹੜਾ ਅਟੈਕ ਕੀਤਾ ਹੈ, ਖਾਸ ਕਰਕੇ ਕੁਵੈਤ, ਬਹਿਰੀਨ, ਈਜਿਪਟ ਦੇ ਵਿੱਚ। ਇਹ ਅੱਜ ਦੀ ਜਿਹੜੀ CNBC ਆ ਉਹ ਰਿਪੋਰਟ ਕਰ ਰਿਹਾ ਹੈਗਾ। ਈਰਾਨ ਦੀ ਆਰਮੀ ਨੇ ਇਹ ਕਿਹਾ ਵੀ ਉਹਨਾਂ ਨੇ ਯੂਐਸ ਦੇ ਜਿਹੜੇ ਸਟ੍ਰੈਟੇਜਿਕ ਐਸੈਟਸ ਹੈਗੇ ਆ ਜਾਂ ਮਿਲਟਰੀ ਬੇਸਿਸ ਹੈਗੇ ਕੁਵੈਤ ਤੇ ਬਹਿਰੀਨ, ਉੱਥੇ ਅਟੈਕ ਕੀਤਾ ਹੈਗਾ। ਇਸ ਤੋਂ ਪਹਿਲਾਂ ਈਜਿਪਟ ਦੇ ਵਿੱਚ ਜਿਹੜੇ 2 ਡਰੋਨ ਸੀਗੇ, ਉਹਨਾਂ ਨੇ ਸ਼ਿਪਸ ਜੋ ਮੈਡੀਟਰੇਨੀਅਨ ਪੋਰਟ ਆਫ ਡੈਮੀਅਟਾ ਚ ਉੱਥੇ ਅਟੈਕ ਕੀਤਾ ਸੀਗਾ। ਸੋ ਇਹ ਪਹਿਲੀ ਵਾਰੀ ਅਟੈਕ ਹੋਇਆ ਸੀ ਈਜਿਪਟ ਦੀ ਧਰਤੀ ਦੇ ਉੱਤੇ ਜਦੋਂ ਯੂਐਸ ਤੇ ਈਰਾਨ ਦੇ ਵਿੱਚ ਜਿਹੜੀ ਜੰਗ ਆ ਉਹ ਚੱਲ ਰਹੀ ਹੈਗੀ ਆ। ਈਰਾਨ ਦੀ ਆਰਮੀ ਨੇ ਇਹ ਕਿਹਾ ਆ ਵੀ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਅਟੈਕ ਕੀਤੇ ਆ ਸਟ੍ਰੈਟੇਜਿਕ ਯੂਐਸ ਐਸੈਟਸ ਦੇ ਉੱਤੇ, ਖਾਸ ਕਰਕੇ ਅਮਰੀਕਾ ਦੇ ਮਿਲਟਰੀ ਬੇਸ ਜਿਹੜੇ ਕੁਵੈਤ, ਬਹਿਰੀਨ ਦੇ ਵਿੱਚ ਹੈਗੇ ਆ। ਤੇ ਤਹਿਰਾਨ ਨੇ ਇਹ ਵੀ ਕਿਹਾ ਵੀ ਅਸੀਂ ਸੈਟੇਲਾਈਟ ਕਮਿਊਨੀਕੇਸ਼ਨ ਤੇ ਇਕਵਿਪਮੈਂਟ ਸਟੋਰੇਜ ਫੈਸਿਲਿਟੀ ਜਿਹੜੀ ਕਿ ਯੂਐਸ ਮਿਲਟਰੀ ਯੂਜ਼ ਕਰਦੀ ਆ ਕੁਵੈਤ ਦੇ ਅਹਿਮਦ ਅਲ ਜਬੇਰ 에ਅਰਬੇਸ ਦੇ ਉੱਥੇ ਅਟੈਕ ਕੀਤਾ ਹੈਗਾ। ਈਰਾਨ ਦੀ ਆਰਮੀ ਨੇ ਇਹ ਵੀ ਕਲੇਮ ਕੀਤਾ ਹੈ ਵੀ ਅਸੀਂ ਸ਼ੇਖ ਆਇਸਾ 에ਅਰਬੇਸ ਜੋ ਬਹਿਰੀਨ ਦੇ ਵਿੱਚ ਆ ਉੱਥੇ ਵੀ ਜਿਹੜਾ ਅਟੈਕ ਕੀਤਾ ਹੈਗਾ ਆ। ਹਮੀਸ਼ ਕਿਨੀਅਰ ਮਿਡਲ ਈਸਟ ਤੇ ਨਾਰਥ ਅਫਰੀਕਨ ਐਨਾਲਿਸਟ ਹੈਗੇ ਰਿਜ਼ਕ ਇੰਟੈਲੀਜੈਂਸ ਕੰਪਨੀ ਦੇ, ਵੈਰਿਸਕ ਜੋ ਮੈਪਲੀਕ੍ਰਾਫਟ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਡਰੋਨ ਅਟੈਕ ਈਜਿਪਟ ਦੇ ਵਿੱਚ ਹੋਇਆ ਸੀਗਾ ਇਹਦੇ ਨਾਲ ਜਿਹੜਾ ਕਨਫਲਿਕਟ ਆ ਹੋਰ ਵਧਣ ਜਾ ਰਿਹਾ ਹੈਗਾ, ਖਾਸ ਕਰਕੇ ਜਿਹੜਾ ਸੁਏਜ਼ ਕਨਾਲ ਆ ਉਹਨੂੰ ਹਿੱਟ ਹੋਣ ਜਾ ਰਿਹਾ ਹੈਗਾ। ਤੇ ਦੂਸਰੇ ਪਾਸੇ ਅਮਰੀਕਾ ਨੇ ਵੀ ਕਿਹਾ ਵੀ ਅਸੀਂ ਈਰਾਨ ਦੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਆਰਮੀ ਦੇ ਬੇਸਿਸ ਸੀਗੇ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ। ਤੇਲ ਦੀਆਂ ਕੀਮਤਾਂ ਸਟਿਲ ਹਾਈ ਆ, ਉੱਪਰ ਨੂੰ ਹੀ ਜਾ ਰਹੀਆਂ ਹੈਗੀਆਂ। ਇਹ ਜੋ ਨਵਾਂ ਡਾਟਾ ਆਇਆ ਉਹਦੇ ਮੁਤਾਬਕ ਨਿਊਜ਼ ਏਜੰਸੀ ਤੇ IRGC ਲਿੰਕਡ ਸਟੇਟ ਮੀਡੀਆ ਅਕਾਊਂਟ ਇਹਨਾਂ ਨੇ ਕਿਹਾ ਵੀ 4 ਟੈਂਕਰਸ ਜਿਹੜੇ ਆ ਉਹਨਾਂ ਨੇ ਆਪਣਾ ਰਸਤਾ ਬਦਲਿਆ ਕਿਉਂਕਿ ਉਹਨਾਂ ਨੂੰ ਖਤਰਾ ਸੀ ਵੀ ਉਹਨਾਂ ਨੂੰ ਅਟੈਕ ਕਰ ਦਿੱਤਾ ਜਾਊਗਾ। ਬ੍ਰੈਂਟ ਕਰੂਡ ਆਇਲ ਜਿਹੜਾ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਆ ਉਹਦੀ ਜਿਹੜੀ ਕੀਮਤ ਆ 0.6% ਅੱਪ ਗਈ ਆ ਤੇ ਇਸ ਟਾਈਮ $99 ਤੇ 53 ਸੈਂਟ ਹੈਗੀ ਆ। ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਜਿਹੜਾ ਆ ਕਾਂਗਰਸ ਨੂੰ ਇਹ ਰਿਕੁਐਸਟ ਕਰ ਰਿਹਾ ਵੀ ਟੈਰਿਫ ਈਰਾਨ ਦੇ ਉੱਤੇ ਲਾਇਆ ਜਾਵੇ ਜਾਂ ਸੈਂਕਸ਼ਨਸ ਬਿੱਲ ਅਗੇਂਸਟ ਰਸ਼ੀਆ ਤੇ ਤਹਿਰਾਨ ਜਿਹੜੀਆਂ ਆ ਉਹ ਲਾਈਆਂ ਜਾਣ। ਪਰ ਇੱਕ ਪਾਸੇ ਦਾ ਨਾਲੇ ਕਹਿੰਦੇ ਬਿਜ਼ਨਸ ਕੋਈ ਨਹੀਂ ਈਰਾਨ ਦੇ ਨਾਲ ਅਮਰੀਕਾ ਦੇ, ਦੂਸਰੇ ਪਾਸੇ ਕਹਿੰਦੇ ਵੀ ਸੈਂਕਸ਼ਨ ਜਿਹੜੀਆਂ ਆ ਉਹਦੇ ਉੱਤੇ ਲਾਈਆਂ ਜਾਣਗੀਆਂ। ਜੀ ਬਿਲਕੁਲ। ਇੱਕ ਹੋਰ ਖਬਰ ਤੇ ਨਜ਼ਰ ਮਾਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਇੱਕ ਬ੍ਰੇਕ ਦੇ ਵੱਲ। ਬ੍ਰੇਕ ਤੋਂ ਪਾਰ ਫਿਰ ਕਈ ਹੋਰ ਅਹਿਮ ਖਬਰਾਂ ਨੇ ਉਹਨਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਖਬਰ ਅਸਲੀ ਅਗਲੀ ਜਿਹੜੀ ਖਬਰ ਹੈ ਉਹ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਵਿੱਚ ਲੰਘੇ ਦਿਨੀ ਇੱਕ ਭੂਚਾਲ ਆਇਆ ਸੀ ਜਿਹਦੇ ਨਾਲ ਹੁਣ ਮਰਨ ਵਾਲਿਆਂ ਦਾ ਜਿਹੜਾ ਡੈਥ ਟੋਲ ਆ ਉਹ ਨਵਾਂ ਜਾਰੀ ਹੋਇਆ। ਪਤਾ ਲੱਗਿਆ ਵੀ 34 ਜਣਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ। ਦੱਖਣ ਪੱਛਮੀ ਜਾਪਾਨ ਦੇ ਵਿੱਚ ਇਸ ਭਿਆਨਕ ਭੂਚਾਲ ਕਰਕੇ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਉਹ 34 ਨੂੰ ਪਾਰ ਕਰ ਚੁੱਕਿਆ। ਕੁਮਾਮੋਤੋ ਜਿਹੜਾ ਇਲਾਕਾ ਹੈ ਉੱਥੋਂ ਦੀ ਸਟੇਟ ਆ, ਉੱਥੇ ਸਰਕਾਰ ਨੇ ਇਸ ਕਰਕੇ ਜਿਹੜੀ ਉਹ ਜਾਣਕਾਰੀ ਜਾਰੀ ਕੀਤੀ ਹੈ ਕਿਉਂਕਿ ਇੱਕ ਨਾ ਸ਼ਾਪਿੰਗ ਮਾਲ ਦੇ ਵਿੱਚ ਧਮਾਕਾ ਹੋਇਆ ਸੀਗਾ ਤੇ ਇੱਕ ਫੈਕਟਰੀ ਦੀ ਚਿਮਨੀ ਡਿੱਗੀ ਸੀ ਤੇ ਕਈ ਘਰ ਜਿਹੜੇ ਜ਼ਮੀਨਦੋਜ਼ ਹੋ ਗਏ ਸਨ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀਗਾ ਵੀ ਇੱਥੇ ਦੋਵਾਂ ਥਾਵਾਂ ਦੇ ਉੱਤੇ ਜਿਹੜੇ ਮਰਨ ਵਾਲਿਆਂ ਦਾ
ਜਾਂ ਜਿਹੜੇ ਦਬੇ ਲੋਕ ਆ ਉਹਨਾਂ ਦਾ ਅਸਲੀ ਅੰਕੜਾ ਜਿਹੜਾ ਬਾਹਰ ਨਹੀਂ ਆ ਰਿਹਾ। 7.1 ਤੀਬਰਤਾ ਦਾ ਇਹ ਭੂਚਾਲ ਜਿਹੜਾ ਮੰਗਲਵਾਰ ਨੂੰ ਆਇਆ ਸੀਗਾ ਦੱਖਣੀ ਮੁੱਖ ਟਾਪੂ ਕਿਊਸ਼ ਦੇ ਵਿੱਚ। ਤੇ ਮੌਤਾਂ ਤੇ ਬਚਾਅ ਕਾਰਜ ਦੀ ਜੇਕਰ ਗੱਲ ਕਰੀਏ ਤਾਂ 34 ਮੌਤਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹਲੇ ਹੋਰ ਜਿਹੜੀਆਂ ਮੌਤਾਂ ਨੇ ਉਹਨਾਂ ਦੇ ਬਾਰੇ ਜਾਂਚ ਚੱਲ ਰਹੀ ਆ। ਇਸ ਟਾਈਮ ਜਿਹੜਾ ਹੋਰ ਜਿਹੜੀਆਂ ਜਨਜੀਵਨ ਜਿਹੜਾ ਪ੍ਰਭਾਵਿਤ ਹੋਇਆ ਉਹਦੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ 80,000 ਤੋਂ ਵੱਧ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਪਾਣੀ ਦੀ ਸਪਲਾਈ ਠੱਪ ਆ। 4,000 ਤੋਂ ਵੱਧ ਜਿਹੜੇ ਘਰ ਨੇ ਉੱਥੇ ਬਿਜਲੀ ਦੀ ਸਪਲਾਈ ਹੈ ਨਹੀਂ। 9,000 ਤੋਂ ਵੱਧ ਜਿਹੜੇ ਰਾਹਤ ਕੈਂਪ ਨੇ, ਸ਼ੈਲਟਰ ਨੇ, ਉਹਨਾਂ ਦੇ ਵਿੱਚ ਰਹਿ ਰਹੇ ਨੇ ਲੋਕ, ਜਿੱਥੇ ਏਅਰ ਕੰਡੀਸ਼ਨਿੰਗ ਪ੍ਰਦਾਨ ਕਰਨ ਦੇ ਲਈ ਬਿਜਲੀ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ, ਕਿਉਂਕਿ ਇੱਥੋਂ ਦੇ ਜਿਹੜੇ ਸ਼ਹਿਰ ਦਾ ਤਾਪਮਾਨ ਆ ਉਹ 36 ਡਿਗਰੀ ਸੈਲਸੀਅਸ ਤਕਰੀਬਨ ਜਿਹੜਾ 97 ਫਾਰਨਹਾਈਟ ਬਣਦਾ ਉੱਥੋਂ ਤੱਕ ਹੈ। ਤੇ ਇਸ ਕਰਕੇ ਭਾਰੀ ਗਰਮੀ ਕਰਕੇ ਹੁਮਸ ਦੇ ਵੀ ਚਾਂਸ ਨੇ ਤੇ ਬਿਮਾਰੀਆਂ ਦੇ ਵਧਣ ਦਾ ਵੀ ਖਤਰਾ ਹੈ ਜਿਹੜਾ ਉਹ ਹੈਗਾ। ਭੁਚਾਲ ਦੇ ਸਮੇਂ ਜਿਹੜਾ ਇਓਨ ਮਾਲ ਆ ਉੱਥੇ ਕਹਿੰਦੇ ਹਜ਼ਾਰਾਂ ਲੋਕ ਜਿਹੜੇ ਹਾਜ਼ਰ ਸੀਗੇ, ਪਰ 3000 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਬਾਅਦ ਦੇ ਵਿੱਚ ਇੱਕ ਧਮਾਕਾ ਹੁੰਦਾ ਤੇ ਦੂਜੀ ਮੰਜ਼ਿਲ ਡਿੱਗਣ ਕਰਕੇ ਕਈ ਲੋਕ ਉੱਥੇ ਜਿਹੜੇ ਫਸ ਜਾਂਦੇ ਆ। ਇੱਥੋਂ ਸਿਰਫ 11 ਲੋਕਾਂ ਨੂੰ ਜਿਹੜਾ ਉਹ ਸੁਰੱਖਿਅਤ ਕੱਢਿਆ ਜਾ ਸਕਿਆ ਸੀਗਾ। 7 ਜਣਾਂ ਦੀ ਜਿਹੜੀ ਮੌਤ ਦੇ ਬਾਰੇ ਪੁਸ਼ਟੀ ਉਹ ਹੋ ਚੁੱਕੀ ਆ। ਨਿਪੋਨ ਪੇਪਰ ਇੰਡਸਟਰੀ ਫੈਕਟਰੀ ਜਿਹਦੀ ਆਪਾਂ ਜ਼ਿਕਰ ਕਰਕੇ ਹਟਿਆ, ਉੱਥੋਂ ਦੀ ਚਿਮਨੀ ਡਿੱਗ ਗਈ ਸੀ ਤੇ ਇਹਦੇ ਕਰਕੇ ਉੱਥੇ 20 ਤੋਂ ਵੱਧ ਲੋਕ ਫਸ ਗਏ ਸੀ, ਜਿਨ੍ਹਾਂ ਦੇ ਵਿੱਚੋਂ 9 ਲੋਕਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। 11 ਨੂੰ ਜਿਹੜਾ ਉਹ ਬਚਾ ਲਿਆ ਗਿਆ। ਇਸ ਟਾਈਮ ਜਿਹੜਾ ਇਹ ਇਲਾਕਾ ਕੁਮਾਮੋਤੋ ਤੇ ਫੂਕੂਓਕਾ ਉਹਨਾਂ ਦੇ ਵਿਚਕਾਰ ਜਿਹੜੀ ਸ਼ਿੰਕਨਸੇਨ ਬੁਲਟ ਟ੍ਰੇਨ ਆ ਉਹਦੀ ਜਿਹੜੀ ਸੇਵਾ ਉਹ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਹੋਰ ਜਿਹੜਾ ਕੋਈ ਵੀ ਰਾਹਤ ਕਾਰਜ ਆ ਜਾਂ ਹੋਰ ਜਿਹੜੇ ਬਚਾਅ ਕਾਰਜ ਆ ਉਹ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਜਾ ਸਕੇ। ਸੋ ਇਹ ਜਿਹੜੀ ਖਬਰ ਸੀ ਜਾਪਾਨ ਤੋਂ ਸੀਗੀ। ਵੇਲਾ ਹੋ ਚੱਲਿਆ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ। ਕੁਝ ਖਬਰਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਨੇ। ਇੱਕ ਕੋਲਿਨ ਗ੍ਰੇ ਜਿਹੜਾ ਉਹਨੂੰ ਸੈਂਟੈਂਸ ਕੀਤਾ ਗਿਆ ਜਿਹੜੀ ਜਾਰਜੀਆ ਸਕੂਲ ਸ਼ੂਟਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ 15 ਸਾਲ ਉਹਨੂੰ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣਗੇ। ਇਹਦੇ ਨਾਲ ਖਬਰਾਂ ਜਿਹੜੀਆਂ ਨੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ US ਦੀ GDP ਗਰੋਥ ਆ ਉਹ ਕਾਫੀ ਜ਼ਿਆਦਾ ਸਲੋ ਹੋਈ ਹੈਗੀ ਆ। ਇਹ ਕਿੱਦਾਂ ਰਿਵਰਸ ਹੋ ਸਕਦੀ ਆ, ਇਹਦਾ ਹੁਣ ਦੇਖਣਾ ਪਊਗਾ। ਖਾਸ ਕਰਕੇ ਕਹਿੰਦੇ ਟੈਰਿਫਸ ਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ
ਜਿਹੜੀ ਸਪਲਾਈ ਸ਼ੌਕ ਹੋਇਆ ਹੈਗਾ, ਇਹਦੇ ਵਿੱਚ ਜਿਹੜੀ ਯੂਐਸ ਦੀ ਇਕਨੋਮੀ ਦੀ ਗਰੋਥ ਆ ਸੈਕੰਡ ਕੁਆਟਰ ਦੇ ਵਿੱਚ 2026 ਦੇ ਵਿੱਚ ਸਿਰਫ 1.5% ਹੋਈ ਆ ਅਪ੍ਰੈਲ ਤੋਂ ਲੈ ਕੇ ਜੂਨ ਤਾਈਂ। ਇਹ ਕਾਫੀ ਵੱਡਾ ਜਿਹੜਾ ਡਿਕਲਾਈਨ ਆ, ਡਾਊਨ ਆ, 2.1% ਗਰੋਥ ਜਿਹੜੀ ਪਹਿਲੇ ਕੁਆਟਰ 'ਚ ਹੋਈ ਸੀ। ਸੋ ਮਾਰਚ ਤੋਂ ਅਪ੍ਰੈਲ ਤਾਈਂ 2.1% ਸੀ। ਸੋ ਤੇ ਜਨਵਰੀ ਤੋਂ ਮਾਰਚ ਤਾਈਂ ਤੇ ਅਪ੍ਰੈਲ ਤੋਂ ਜੂਨ ਤਾਈਂ ਜਿਹੜੀ ਆ ਉਹ 1.5% ਹੈਗੀ ਆ। ਸੋ ਕਾਰਨ ਇਹਦਾ ਇਹੀ ਆ ਵੀ ਟ੍ਰੇਡ ਡੈਫਿਸਿਟ ਦੇ ਵਿੱਚ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਵਾਈਡਨਿੰਗ ਹੋਈ ਹੈਗੀ ਆ। ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਉੱਪਰ ਗਈਆਂ ਹੈਗੀਆਂ ਆ। ਯੂਐਸ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਖਰੀਦੀਆਂ ਆ ਬਾਹਰਲੇ ਮੁਲਕਾਂ ਤੋਂ, ਸੈਮੀ ਕੰਡਕਟਰ, ਟੈਲੀਕਮਿਊਨੀਕੇਸ਼ਨ ਇਕਵਿਪਮੈਂਟ, ਇੰਡਸਟਰੀਅਲ ਇਕਵਿਪਮੈਂਟ, ਇਹ ਜਿਹੜਾ BEA ਡਾਟਾ ਆ ਉਹਦੇ ਮੁਤਾਬਕ। ਤੇ ਪਰ ਬਾਹਰਲੇ ਮੁਲਕਾਂ ਨੇ ਜਿਹੜਾ ਸਮਾਨ ਆ ਉਹ ਘੱਟ ਖਰੀਦਿਆ ਹੈਗਾ ਅਮਰੀਕਾ ਤੋਂ। ਸੋ ਇਹ ਇੱਕ ਜਿਹੜਾ ਆ ਐਕਸਪੋਰਟਸ, ਉਸ ਕਹਿੰਦੇ ਵੀ ਐਕਸਪੋਰਟਸ ਹੈਵ ਨਾਟ ਕੈਪਟ ਪੇਸ। ਐਕਸਪੋਰਟ ਉਹਨੇ ਨਹੀਂ ਹੋਏ ਹੈਗੇ ਜਿੰਨੇ ਜਿਹੜੇ ਆ ਇੰਪੋਰਟ ਹੋਏ ਹੈਗੇ ਆ। ਤਾਂ ਟ੍ਰੇਡ ਡੈਫਿਸਿਟ ਮਈ ਦੇ ਵਿੱਚ 77.6 ਬਿਲੀਅਨ ਡਾਲਰ ਜਿਹੜਾ ਵੱਧ ਗਿਆ ਹੈਗਾ, ਯਾਨੀ ਕਿ 42% ਇੰਕਰੀਜ਼ ਹੋਇਆ ਪਿਛਲੇ ਮਹੀਨੇ ਨਾਲੋਂ। ਤੇ ਫੈਡ ਨੇ ਬੁੱਧਵਾਰ ਨੂੰ ਇਹ ਕਿਹਾ ਸੀ ਵੀ ਅਸੀਂ ਇੰਟਰਸਟ ਰੇਟ ਨਹੀਂ ਵਧਾਉਣ ਜਾ ਰਹੇ। 5th ਸਟੇਟ ਮੀਟਿੰਗ, 5ਵੀਂ ਜਿਹੜੀ ਲਗਾਤਾਰ ਮੀਟਿੰਗ ਹੋਈ ਆ, ਉਹ ਤੋਂ ਬਾਅਦ ਵੀ ਜਿਹੜਾ ਇੰਟਰਸਟ ਰੇਟ ਆ ਨਾ ਵਧਾਇਆ ਗਿਆ ਨਾ ਘਟਾਇਆ ਗਿਆ। 3 ਜਿਹੜੇ ਰੀਜਨਲ ਫੈਡ ਪ੍ਰੈਜ਼ੀਡੈਂਟਸ ਆ, ਉਹਨਾਂ ਨੇ ਇਹ ਕਿਹਾ ਵੀ ਉਹ ਰੇਟ ਇਨਕਰੀਜ਼ ਕਰਨਾ ਚਾਹੁੰਦੇ ਹੈਗੇ ਆ, ਪਰ ਨਹੀਂ ਹੋਇਆ। ਸੋ ਪਰ 7% ਦੇ ਲਾਗੇ ਛਾਗੇ ਹੁਣ ਇੰਟਰਸਟ ਰੇਟ ਆ ਜਿਨ੍ਹਾਂ ਨੇ ਘਰ ਖਰੀਦਣੇ ਆ। ਅਮਰੀਕਨ ਇਕਨੋਮੀ ਕਹਿੰਦੇ ਵੀ ਰੈਜ਼ੀਲੀਐਂਟ ਹੈਗੀ ਆ। ਇਰਾਨ ਵਾਰ ਤੋਂ ਬਾਅਦ ਇਹਦਾ ਜਿਹੜਾ ਕਾਫੀ ਅਸਰ ਪੈ ਰਿਹਾ ਹੈਗਾ। ਸੋ ਜਿਹੜੀ ਕਾਸਟ ਜ਼ਿਆਦੇ ਆ, ਲੋਕ ਅਮਰੀਕਨ ਕਾਫੀ ਫਰਸਟ੍ਰੇਟਡ ਹੈਗੇ ਆ। ਨਵੰਬਰ ਦੇ ਵਿੱਚ ਮਿਡ ਟਰਮ ਇਲੈਕਸ਼ਨ ਆਣੀ ਆ ਤੇ ਉਹ ਡਿਟਰਮਨ ਕਰੂਗੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਆਪਣਾ ਕੰਟਰੋਲ ਰੱਖਦੀ ਆ ਕਿ ਨਹੀਂ। ਨਵੇਂ ਜਿਹੜੇ APNORC ਪੋਲ ਆ ਉਹਨਾਂ ਦੇ ਮੁਤਾਬਕ ਜਿਹੜੇ ਲੋਕ ਆ ਉਹ ਇਰਾਨ ਵਾਰ ਦੇ ਹੱਕ ਦੇ ਵਿੱਚ ਨਹੀਂ ਹੈਗੇ। 10 ਵਿੱਚੋਂ 7 ਅਡਲਟ, 72% ਇਹ ਕਹਿੰਦੇ ਆ ਵੀ ਸਾਡੇ ਲਈ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ, ਐਕਸਟ੍ਰੀਮਲੀ ਜਾਂ ਵੈਰੀ ਇੰਪੋਰਟੈਂਟ ਇਹ ਚੀਜ਼ ਆ ਕਿ ਯੂਐਸ ਨੂੰ ਜਿਹੜਾ ਆਇਲ, ਉਹ ਜਿਹੜਾ ਤੇਲ ਦੀਆਂ ਤੇ ਗੈਸ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਵੱਧ ਰਹੀਆਂ, ਉਹਨਾਂ ਨੂੰ ਘਟਾਉਣਾ ਚਾਹੀਦਾ। ਮਾਰਚ ਦੇ ਵਿੱਚ 67% ਜਿਹੜੇ ਅਪਸੈਟ ਸੀਗੇ, ਹੁਣ 72% ਆ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਜਿਵੇਂ ਆਪਾਂ ਇਮੀਗ੍ਰੇਸ਼ਨ ਦਾ ਜ਼ਿਕਰ ਕੀਤਾ ਸੀਗਾ, ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਗੱਲ ਸੁਣੀ ਸੀ ਕਿ 3.5 ਲੱਖ ਜਿਹੜੇ ਹੈਥੀਅਨ ਵਰਕਰਸ ਨੇ ਉਹਨਾਂ ਦਾ ਜਿਹੜੀ ਹਿਊਮੈਨਿਟੇਰੀਅਨ ਪ੍ਰੋਟੈਕਸ਼ਨ ਆ ਉਹ ਲੋਸਟ ਕਰ ਚੁੱਕੇ ਨੇ। ਹੁਣ ਇਸ ਦਾ ਅਸਰ ਅਮਰੀਕਾ ਦੇ ਜਿਹੜੇ ਕੰਮਕਾਰ ਨੇ ਉਹਨਾਂ ਤੇ ਵੀ ਪੈਣਾ ਸ਼ੁਰੂ ਹੋ ਚੁੱਕਿਆ। ਦੀ ਵਾਸ਼ਿੰਗਟਨ ਪੋਸਟ ਦੀ ਇੱਕ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਟਰੰਪ ਪ੍ਰਸ਼ਾਸਨ ਦਾ ਬੇਸ਼ੱਕ ਇਹਦੇ ਉੱਤੇ ਸਹਿਮਤੀ ਨਹੀਂ ਪ੍ਰਗਟਾ ਰਿਹਾ ਤੇ ਕਿ ਲਗਭਗ 3.5 ਲੱਖ ਜਿਹੜੇ ਹੈਤੀ ਨੇ ਉਹਨਾਂ ਨੇ ਜਿਹੜੀ ਹਿਊਮੈਨਿਟੇਰੀਅਨ ਪ੍ਰੋਟੈਕਸ਼ਨ ਆ ਉਹਨੂੰ ਗਵਾ ਦਿੱਤਾ ਤੇ ਉਸ ਤੋਂ ਬਾਅਦ ਉਹ ਲੋਸਟ ਹੋ ਚੁੱਕੇ ਤੇ ਉਸ ਤੋਂ ਬਾਅਦ ਇਸ ਦਾ ਅਸਰ ਜਿਹੜਾ ਉਹ ਕਾਰੋਬਾਰਾਂ ਤੇ ਵੀ ਪੈਣਾ ਸ਼ੁਰੂ ਹੋ ਚੁੱਕਿਆ। ਪਰ ਉਹਦੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਜਿਹੜੇ EMPLOYER ਨੇ ਉਹਨਾਂ ਨੇ ਪਹਿਲੇ ਹੀ ਹੈਤੀਆਂ ਜਿਹੜੇ ਵਰਕਰਸ ਨੇ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ DHS ਨੇ ਇਸੇ ਹਫ਼ਤੇ ਜਿਹੜੇ EMPLOYERS ਸੀਗੇ ਉਹਨਾਂ ਨੂੰ ਸੁਚੇਤ ਕੀਤਾ ਸੀਗਾ ਵੀ ਜਿਹੜੇ 3.5 ਲੱਖ ਹੈਤੀਅਨ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਹਿਊਮੈਨਿਟੇਰੀਅਨ ਪ੍ਰੋਟੈਕਸ਼ਨ ਆ ਉਹ ਖਤਮ ਹੋ ਚੁੱਕੀ ਹੈ। ਤੇ ਉਸ ਤੋਂ ਬਾਅਦ ਕਹਿੰਦੇ ਵੀ ਵੱਡੇ ਪੱਧਰ ਤੇ ਜਿਹੜੀਆਂ ਉਹ ਛਾਂਟੀਆਂ ਸ਼ੁਰੂ ਹੋਈਆਂ ਤੇ ਇਹਦਾ ਜਿਹੜਾ ਅਸਰ ਆ ਉਹ ਗਰਮੀਆਂ ਦੀਆਂ ਜਿਹੜੀਆਂ ਛੁੱਟੀਆਂ ਉਹਨਾਂ ਦੇ ਉੱਤੇ ਤੇ ਪੂਰੇ ਈਸਟ ਕੋਸਟ ਦੇ ਵਿੱਚ ਮਿਡ ਵੈਸਟ ਤੇ ਕਈ ਅਦਾਰਿਆਂ ਤੇ ਉਦਯੋਗਾਂ ਦੇ ਉੱਤੇ ਜਿਹੜਾ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਤੇ ਉਹਨਾਂ ਦੇ ਅਸਥਿਰ ਹੋਣ ਦਾ ਵੀ ਖਤਰਾ ਜਿਹੜਾ ਉਹ ਬਣ ਗਿਆ। ਨਰਸਿੰਗ ਹੋਮਾਂ ਨੇ DHS ਦੇ ਇਸ ਐਲਾਨ ਤੋਂ ਬਾਅਦ ਕਹਿ ਲਓ ਜਾਂ ਇਸ ਗੱਲ ਤੋਂ ਬਾਅਦ ਸੈਂਕੜੇ ਕਾਮਿਆਂ ਨੂੰ ਨੌਕਰੀ ਦੇ ਵਿੱਚੋਂ ਕੱਢ ਦਿੱਤਾ, ਜਿਨ੍ਹਾਂ ਦੇ ਵਿੱਚ ਨਰਸਿੰਗ ਸਹਾਇਕ ਸੀਗੇ, ਡਾਇਟਰੀ ਏਡਸ ਸੀਗੇ, ਹਾਊਸਕੀਪਰ ਸੀਗੇ। ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ 3BBJ ਦੇ ਯੂਨੀਅਨ ਆਗੂਆਂ ਦੇ ਮੁਤਾਬਕ ਫੋਰਟ ਲਾਡਰਡੇਲ, ਫਲੋਰੀਡਾ, ਬੋਸਟਨ ਸਮੇਤ ਹਵਾਈ ਅੱਡਿਆਂ ਦੇ ਉੱਤੇ ਜਿਹੜੇ ਕੰਟਰੈਕਟ ਕਰਦੀਆਂ ਸੀ ਕੰਪਨੀਆਂ ਹਵਾਈ ਅੱਡਿਆਂ ਦੇ ਉੱਤੇ ਜਿਨ੍ਹਾਂ ਕੋਲੇ ਕੰਮਕਾਰ ਦਾ ਠੇਕਾ ਸੀਗਾ, ਉਹਨਾਂ ਨੇ ਜਿੰਨੇ ਵੀ ਹੈਤੀ ਕਾਮੇ ਸੀਗੇ, ਜਿੰਨੇ ਵੀ ਹੈਤੀ ਦੇ ਨਾਲ ਸੰਬੰਧਿਤ ਸੀਗੇ, ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਵੀ ਇਸ ਵਾਰੀ ਤੁਹਾਡਾ ਜਿਹੜਾ ਵੀਕ ਆ ਉਹ ਲਾਸਟ ਹੈ ਇਸ ਕੰਮ ਦੇ ਉੱਤੇ। ਸੋ ਇਹਦੇ ਨਾਲ ਜਿੰਨੇ ਵੀ ਕਲੀਨਿੰਗ ਦੇ ਕੰਮ ਦੇ ਨਾਲ ਜੁੜੇ ਹੋਏ ਸੀਗੇ ਪ੍ਰਵਾਸੀ, ਜ਼ਿਆਦਾਤਰ ਇਹਨਾਂ ਦੇ ਵਿੱਚੋਂ ਇਸ ਜਾਂ ਵੀਲਚੇਅਰ ਅਟੈਂਡੈਂਟ ਜਿਵੇਂ ਹਸਪੀਟਲਸ ਦੇ ਵਿੱਚ ਆਪਾਂ ਦੇਖਦੇ ਹਾਂ ਜਿਹੜੇ ਮਦਦ ਕਰਦੇ ਨੇ ਬਜ਼ੁਰਗਾਂ ਦੀ ਜਾਂ ਕਿਵੇਂ ਵੀ, ਫਲੋਰੀਡਾ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਮਾਲੀ ਨੇ, ਲੈਂਡਸਕੇਪਰਸ ਨੇ,
ਬੱਸ ਡਰਾਈਵਰ ਨੇ, ਹੋਰ ਅਮਲੇ ਦੇ ਵਿੱਚ ਕੰਮ ਕਰਦੇ। ਮਤਲਬ ਜਿੰਨੇ ਵੀ ਇਹ ਲੋਕ ਜਿੱਥੇ-ਜਿੱਥੇ ਵੀ ਕੰਮ ਕਰਦੇ ਸੀ, ਵੱਡੀ ਗਿਣਤੀ ਦੇ ਵਿੱਚ ਜਿਹੜੇ ਸੈਕਟਰ ਪ੍ਰਭਾਵਿਤ ਹੋਏ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ, ਤੇ ਬਾਕੀ ਥਾਵਾਂ ਤੋਂ ਵੀ ਜਿਹੜੀ ਇਹਨਾਂ ਦੀ ਛੁੱਟੀ ਆ ਉਹ ਹੋ ਚੁੱਕੀ ਆ। ਆਪਾਂ ਵੇਖਿਆ ਮੋਸਟਲੀ ਜਿਹੜੇ ਇਮੀਗ੍ਰੈਂਟ ਨੇ ਉਹ ਜ਼ਿਆਦਾਤਰ ਕੰਮ ਜਿਹੜਾ ਉਹ ਸਿਕਿਉਰਿਟੀ ਗਾਰਡ ਵਜੋਂ ਵੀ ਕਰਦੇ ਨੇ। ਇਸ ਟਾਈਮ ਯੂਨੀਅਨ ਅਧਿਕਾਰੀ ਦੱਸਦੇ ਆ ਵੀ ਨਿਊਯਾਰਕ ਸਿਟੀ ਦੇ ਵਿੱਚ ਦਰਜਨਾਂ, ਤਕਰੀਬਨ ਸੈਂਕੜੇ ਅਜਿਹੇ ਮਾਮਲੇ ਨੇ ਜਿੱਥੇ ਹੈਤੀਅਨ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਸਿਕਿਉਰਿਟੀ ਗਾਰਡਾਂ ਦੇ ਜਿਹੜੇ ਕੰਮ ਸੀਗੇ ਉਹਨਾਂ ਤੋਂ ਵੀ ਬਰਖਾਸਤ ਕਰ ਦਿੱਤਾ। ਤੇ ਬਾਅਦ ਦੇ ਵਿੱਚ ਇਹਨਾਂ ਦੇ ਵਿੱਚੋਂ ਕਈ ਸੀਗੇ ਜਿਨ੍ਹਾਂ ਨੂੰ ਇਹ ਸੱਦ ਲਿਆ ਗਿਆ ਤੇ ਕਿਹਾ ਗਿਆ ਵੀ ਤੁਹਾਡੀ ਜਿਹੜੀ ਜੌਬ ਸੀਗੀ ਜਾਂ ਤੁਹਾਡਾ ਜਿਹੜਾ ਮੂਲ ਸੀਗਾ ਉਹਦੇ ਬਾਰੇ ਸਾਨੂੰ ਭੁਲੇਖਾ ਲੱਗ ਗਿਆ ਸੀਗਾ। ਸੋ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗਾ ਜਿਹੜਾ TPS, ਉਹ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਲੰਘੇ ਦਿਨੀ ਟਰੰਪ ਪ੍ਰਸ਼ਾਸਨ ਨੇ ਹੈਤੀ ਦੇ ਇਹਨਾਂ ਲੋਕਾਂ ਦੇ ਨਾਲ ਜੁੜਿਆ, ਤੇ ਉਸ ਤੋਂ ਬਾਅਦ ਇਹ ਜਿਹੜੀ ਆਪਾਂ ਗੱਲਬਾਤ ਆ ਜਾਂ ਜਿਹੜੇ ਹਾਲਾਤ ਆ ਉਹ ਬਣੇ ਆ। ਹੁਣ ਇਸ ਟਾਈਮ ਹੈਤੀ ਤੇ ਸੀਰੀਆ 2 ਮੁਲਕ ਅਜਿਹੇ ਨੇ ਜਿੱਥੇ ਦਰਜਨ ਤੋਂ ਵੱਧ ਤੇ ਹੋਰਾਂ ਦੇਸ਼ਾਂ ਦੇ ਲਗਭਗ 14 ਲੱਖ ਜਿਹੜੇ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਤੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ, ਆਪਾਂ ਕੋਈ ਅੰਕੜਾ ਤਾਂ ਇੱਥੇ ਨਹੀਂ ਜਾਰੀ ਕਰ ਸਕਦੇ, ਵੱਡੀ ਗਿਣਤੀ ਇਹਨਾਂ ਦੇ ਵਿੱਚੋਂ ਲੋਕ ਨੇ ਜਿਹੜੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਕੰਮ ਕਰਨ ਦਾ ਅਧਿਕਾਰ ਆ, ਵਰਕ ਪਰਮਿਟ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਨੂੰ ਗਵਾ ਸਕਦੇ ਆ। ਇਹ ਮਤਲਬ ਵਾਸ਼ਿੰਗਟਨ ਪੋਸਟ ਦਾ ਇਹ ਦਾਅਵਾ ਹੈ ਵੀ ਇਸੇ ਹਫ਼ਤੇ ਕਹਿੰਦੇ DHS ਨੇ ਇਹ ਮਾਲਕਾਂ ਨੂੰ ਸ਼ੁਰੂ ਕੀਤਾ ਵੀ ਉਹ ਸੂਚਿਤ ਕਰਨਾ ਸ਼ੁਰੂ ਕੀਤਾ ਵੀ ਜਿੱਥੇ-ਜਿੱਥੇ ਤੁਹਾਡੇ ਕੋਲੇ ਕੋਈ ਬੰਦਾ ਇਸ ਤਰ੍ਹਾਂ ਦਾ ਕੰਮ ਕਰਦਾ ਇਸ ਮੂਲ ਦਾ, ਹੈਤੀਅਨ ਮੂਲ ਦਾ, ਤਾਂ ਉਹਨੂੰ ਤੁਸੀਂ ਜਿਹੜੀ ਉਹ ਤੁਰੰਤ ਪ੍ਰਭਾਵ ਦੇ ਨਾਲ ਅਸੀਂ ਸਮਾਪਤ ਕਰ ਦਿੱਤੀ ਹੈ ਤੇ ਉਹ ਤੁਸੀਂ ਆਪਣੇ ਤਰੀਕੇ ਦੇ ਨਾਲ ਦੇਖ ਲਓ। ਇਹ ਕਾਨੂੰਨ ਹੈ, ਇਹ ਕਾਇਦਾ ਹੈ, ਕਿਸੇ ਮੰਨ ਲਓ ਮੇਰੇ ਸਾਰੇ ਨਹੀਂ ਜਾਂ ਤੁਹਾਡੇ ਸਾਰੇ ਨਹੀਂਗਾ। ਮੰਨ ਲਓ ਮਿਸਾਲ ਦੇ ਤੌਰ ਤੇ ਤੁਹਾਡਾ ਕੋਈ ਕਾਰੋਬਾਰ ਆ, ਉਹਦਾ ਤੁਸੀਂ ਉੱਥੇ ਕੋਈ ਹੈਤੀਅਨ ਬੰਦਾ ਕੰਮ ਕਰਦਾ, ਤਾਂ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕਹਿ ਲਓ ਜਾਂ DHS ਦੇ ਹੁਕਮਾਂ ਦੇ ਮੁਤਾਬਕ ਤੁਹਾਨੂੰ ਇਹ ਮੇਕ ਸ਼ੋਰ ਕਰਨਾ ਪਊਗਾ ਕਿ ਵਾਕਈ ਉਹਦਾ ਕੰਮ ਰੱਦ ਹੈ ਤੇ ਹੁਣ ਅਸੀਂ ਉਹਨੂੰ ਜਿਹੜਾ ਨਹੀਂ ਰੱਖ ਸਕਦੇ ਕਾਗਜ਼ੀ ਪੱਤਰੀ, ਇਹ ਤੁਹਾਨੂੰ ਦਰੁਸਤ ਕਰਨਾ ਪਊਗਾ। ਸੋ ਇਸ ਕਰਕੇ ਬਹੁਤ ਵੱਡਾ ਅਸਰ ਹੈ ਜਿਹੜਾ ਉਹ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਆਪਾਂ ਨੂੰ ਅਮਰੀਕਨ ਇਕਨੋਮੀ ਦੇ ਵਿੱਚ ਦੇਖਣ ਨੂੰ ਮਿਲੂਗਾ। ਜੀ ਕੱਲ ਆਪਾਂ ਇਹ ਖਬਰ ਸਾਂਝੀ ਕੀਤੀ ਸੀ ਵੀ ਕਈ 에ਅਰਪੋਰਟਸ ਦੇ ਉੱਤੇ ਜਿਹੜੇ ਆਈਸ ਵਾਲੇ ਆ ਉਹ ਲੋਕਾਂ ਨੂੰ ਡਿਟੇਨ ਕਰ ਰਹੇ ਆ। ਇੱਕ H1B ਵੀਜ਼ੇ ਵਾਲੇ ਦੀ ਵੀ ਆਈ ਸੀ ਖਬਰ ਵੀ ਉਹਦਾ ਜਿਹੜਾ ਪਾਸਪੋਰਟ ਦੇ ਉੱਤੇ ਜਿਹੜਾ I-94 ਆ ਉਹ ਐਕਸਪਾਇਰਡ ਸੀ, ਪਰ ਉਹ ਲੀਗਲੀ ਉਹਦੇ ਕੋਲ ਵਰਕ ਪਰਮਿਟ ਸੀ ਤੇ ਕੰਮ ਕਰ ਰਿਹਾ ਸੀ। ਉਹ ਅਟਲਾਂਟਾ ਤੋਂ ਸ਼ਾਇਦ ਬੇ ਏਰੀਏ ਨੂੰ ਆ ਰਿਹਾ ਸੀ ਜਦੋਂ ਉਸ ਨੂੰ ਅਰੈਸਟ ਕੀਤਾ ਗਿਆ। ਬਹੁਤ ਸਾਰੇ ਲੋਕਾਂ ਨੇ ਸਾਨੂੰ ਕਾਲਾਂ ਵੀ ਕੀਤੀਆਂ ਵੀ ਕਿਹੜੇ 에ਅਰਪੋਰਟਸ ਤੇ ਅਰੈਸਟ ਹੋ ਰਹੇ ਆ। ਹੁਣ ਲਗਭਗ ਇਹ ਸਾਰੇ 에ਅਰਪੋਰਟਸ ਤੇ ਹੀ ਆ। ਅੱਜ ਦੀ ਜਿਹੜੀ ਸੈਨ ਫਰਾਂਸਿਸਕੋ ਕ੍ਰੋਨਿਕਲ ਆ ਉਹਨਾਂ ਨੇ ਰਿਪੋਰਟ ਕੀਤਾ ਵੀ ਜਿਹੜੇ ਬੇ ਏਰੀਏ ਦੇ ਪੋਲੀਟੀਸ਼ੀਅਨਸ ਆ, ਬੇ ਏਰੀਏ ਦੇ ਵਕੀਲ ਆ ਤੇ ਬੇ ਏਰੀਏ ਦੇ ਜਿਹੜੇ ਐਕਟਿਵਿਸਟ ਆ, ਉਹ ਇਮੀਗ੍ਰੈਂਟਸ ਨੂੰ ਵਾਰਨਿੰਗ ਕਰ ਰਹੇ ਆ ਵੀ ਜੇ ਤੁਹਾਡਾ ਕੋਈ ਨਾ ਕੋਈ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਆ ਤੇ ਟਰੈਵਲ ਨਾ ਕੀਤਾ ਜਾਵੇ 에ਅਰਪੋਰਟ ਦੇ ਥਰੂ। 11 ਬੇ ਏਰੀਏ ਦੇ ਰੈਜ਼ੀਡੈਂਟਸ ਆਈਸ ਨੇ 에ਅਰਪੋਰਟ ਦੇ ਉੱਤੇ ਜਿਹੜੇ ਆ ਡਿਟੇਨ ਕੀਤੇ ਹੈਗੇ ਆ। ਇਸ ਤੋਂ ਬਾਅਦ ਫਿਲਾਡੈਲਫੀਆ ਇੰਟਰਨੈਸ਼ਨਲ 에ਅਰਪੋਰਟ ਤੋਂ ਵੀ ਖਬਰ ਆ ਰਹੀ ਆ, ਉੱਥੇ ਦਾ ਲੋਕਲ ਚੈਨਲ ਜਿਹੜਾ WHYY ਕਰਕੇ ਰਿਪੋਰਟ ਕਰ ਰਿਹਾ ਵੀ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਟਸ ਉੱਥੇ ਧੜਾ-ਧੜ ਲੋਕਾਂ ਨੂੰ ਅਰੈਸਟ ਕਰ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋਏ ਹੈਗੇ ਆ। ਉਹ 'ਚ ਉਹਨਾਂ ਨੇ ਕਈਆਂ ਦੀਆਂ ਸਟੋਰੀਆਂ ਰੱਖੀਆਂ ਵੀ ਕਿੱਦਾਂ ਅਸੀਂ 2-2 ਸਾਲ 4 ਜਾਂ 6-6 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਹਾਂ। ਕੋਈ ਆਪਣੇ ਮੁਲਕ ਨੂੰ ਵਾਪਸ ਜਾ ਰਿਹਾ ਸੀ, ਕੋਈ ਸਟੈਂਪ ਲਵਾਉਣ ਜਾ ਰਿਹਾ ਸੀ। ਜਦੋਂ US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਏਜੰਟਸ ਨੇ ਜਿਹੜਾ ਉੱਥੇ ਦਾ ਇੰਟਰਨੈਸ਼ਨਲ ਫਿਲਾਡੈਲਫੀਆ 에ਅਰਪੋਰਟ ਆ ਉੱਥੇ ਲੋਕਾਂ ਨੂੰ ਅਰੈਸਟ ਕਰ ਲਿਆ ਤੇ ਕਈ ਜਿਹੜੇ ਆ ਹੁਣ ਬੇਲ ਦੀ ਜਿਹੜੀ ਤਿਆਰੀ ਕਰ ਰਹੇ, ਉਹਨਾਂ 'ਚ ਇੱਕ 74 ਸਾਲਾਂ ਦੀ ਗ੍ਰੈਂਡ ਮਦਰ ਵੀ ਆ ਜਿਹਦਾ ਅਸਾਈਲਮ ਕੇਸ ਪੈਂਡਿੰਗ ਸੀ ਤੇ ਉਹਨੂੰ ਟੈਕਸਸ ਦੇ ਵਿੱਚ ਜਿਹੜਾ ਹੈਲਡ ਕੀਤਾ ਹੋਇਆ ਹੈਗਾ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਈਵਨ ਪੋਲੀਟੀਸ਼ੀਅਨ, ਐਡਵੋਕੇਟਸ, ਇਹ ਸਾਰੇ ਲੋਕ ਕਹਿ ਰਹੇ ਆ ਵੀ ਜੇ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਬਾਈ ਏਅਰ ਜਾਣ ਦੀ ਕਿਤੇ ਤੇ ਤੁਹਾਡੇ ਕੋਈ ਨਾ ਕੋਈ ਇਮੀਗ੍ਰੇਸ਼ਨ ਇਸ਼ੂ ਹੈਗਾ ਤੇ ਟਰੈਵਲ ਕਰਨ ਤੋਂ ਬਚਣਾ ਚਾਹੀਦਾ ਹੈਗਾ ਆ। 74 ਸਾਲਾਂ ਦੀ ਇੱਕ ਇੰਡੋਨੇਸ਼ੀਆ ਮੂਲ ਦੀ ਗ੍ਰੈਂਡ ਮਦਰ, ਉਹਨੂੰ 에ਅਰਪੋਰਟ ਤੋਂ ਅਰੈਸਟ ਕੀਤਾ ਗਿਆ ਤੇ ਇਦਾਂ ਦੀਆਂ ਬਹੁਤ ਬੀਬੀ ਚੈਂਗ ਨੀ ਨਾਮ ਦੀ ਬੀਬੀ ਜਿਹੜੀ ਇੱਕ ਐਗਜ਼ੀਕਿਊਟਿਵ ਡਾਇਰੈਕਟਰ ਆ ਏਸ਼ੀਅਨ ਅਮਰੀਕਨ ਯੂਨਾਈਟਿਡ ਦੀ, ਉਹਨਾਂ ਨੇ ਕਿਹਾ ਵੀ ਜਿਹੜਾ 에ਅਰਪੋਰਟ ਡਿਟੈਂਸ਼ਨਸ ਆ ਇਹ ਹੁਣ ਸਿਟੀ ਨੂੰ ਐਕਸ਼ਨ ਲੈਣਾ ਚਾਹੀਦਾ ਇਹਦੇ ਅਗੇਂਸਟ ਵੀ ਤੁਸੀਂ ਸਾਡੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਅਰੈਸਟ ਕਰ ਰਹੇ ਆ। ਇਹ ਉਹਨਾਂ ਦੀ ਸਟੇਟਮੈਂਟ ਮੈਂ ਤੁਹਾਨੂੰ ਜੋ ਹੈਗੀ ਆ ਉਹ ਪੜ੍ਹ ਕੇ ਸੁਣਾ ਰਿਹਾ ਹੈਗਾ ਆ। ਫਿਲਾਡੈਲਫੀਆ ਦੇ ਰੈਜ਼ੀਡੈਂਟਸ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਅਰੈਸਟ ਹੋਏ ਹੈਗੇ ਆ ਆਈਸ ਵੱਲੋਂ, ਜਿਨ੍ਹਾਂ ਦਾ ਕੋਈ ਨਾ ਕੋਈ ਇਮੀਗ੍ਰੇਸ਼ਨ ਦਾ ਇਸ਼ੂ ਸੀਗਾ।
ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਹ ਤੇ ਚਰਚਾ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ, ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਉਸ ਤੋਂ ਬਾਅਦ ਚਰਚਾ ਕਰਾਂਗੇ। ਖਬਰ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀ ਮਿਨੀਮਮ ਵੇਜ ਆ ਉਹਦੇ ਨਾਲ ਜੁੜੀ ਹੋਈ ਆ। ਕੰਮਕਾਜੀ ਲੋਕਾਂ ਦੇ ਲਈ ਇੱਕ ਚੰਗੀ ਖਬਰ ਆ, ਕਿਉਂਕਿ ਮਿਨੀਮਮ ਵੇਜ ਹੁਣ ਕੈਲੀਫੋਰਨੀਆ ਦੇ ਵਿੱਚ $17 ਤੇ 40 ਸੈਂਟ ਪ੍ਰਤੀ ਘੰਟਾ ਹੋਣ ਜਾ ਰਹੇ ਨੇ 2027 ਦੇ ਵਿੱਚ। ਸੋ ਇਹਦੇ ਉੱਤੇ ਡਿਟੇਲ ਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਹਰਜੋਤ ਸਿੰਘ ਜੀ ਨਾਲ ਚਰਚਾ ਕਰਦੇ ਹਾਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜੀ ਅਗਲੀਆਂ ਖਬਰਾਂ ਵੱਲ ਚਾਹੀਏ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ ਕਿ ਦੋ ਕੋਰਟਸ ਨੇ ਜਿਹੜਾ ਡਿਸੀਜਨ ਦਿੱਤਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਦੋ ਫੈਡਰਲ ਅਪੀਲ ਕੋਰਟਸ ਨੇ ਆਈਸ ਦੀ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਮਾਸ ਡਿਟੈਂਸ਼ਨ ਹੋ ਰਹੀ ਆ ਉਹਨੂੰ ਇਹ ਕਿਹਾ ਵੀ ਇਹ ਲੀਗਲ ਨਹੀਂ ਹੈ ਇਹ ਪੋਲੀਟੀਕਲ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਅੱਜ ਡਿਟੇਲ ਦੇ ਵਿੱਚ ਛਾਪੀ ਹੈਗੀ ਆ ਦੋ ਫੈਡਰਲ ਕੋਰਟਸ ਜੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਗਾ ਆ ਜੋ ਚੱਲ ਰਿਹਾ ਉਹਦੇ ਅਗੇਂਸਟ ਜਿਹਦੇ ਵਿੱਚ ਇੱਕ 9th ਸਰਕਟ ਕੋਰਟ ਆਫ ਅਪੀਲ ਕੈਲੀਫੋਰਨੀਆ ਬੇਸਡ ਉਹਨਾਂ ਨੇ ਦੋ ਦੇ ਮੁਕਾਬਲੇ ਇੱਕ ਡਿਸੀਜਨ ਆ ਤੇ ਇਲੀਨਾਇ ਸਟੇਟ ਦੀ ਜਿਹੜੀ 7th ਸਰਕਟ ਕੋਰਟ ਆਫ ਅਪੀਲਸ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਲੌਜਿਕ ਤੇ ਮਿਸਕਨਸਟਰੂਡ ਡੈਕਡ ਓਲਡ ਇਮੀਗ੍ਰੇਸ਼ਨ ਲਾ ਆ ਜਿਹਦੇ ਮੁਤਾਬਕ ਉਹ ਜਸਟੀਫਾਈ ਕਰਦੇ ਸੀ ਵੀ ਨਹੀਂ ਅਸੀਂ ਤਾਂ ਲੋਕਾਂ ਨੂੰ ਰਿਟੇਨ ਕਰ ਸਕਦੇ ਆ ਉਹਨੂੰ ਜਿਹੜਾ ਗਲਤ ਯੂਜ਼ ਕੀਤਾ ਹੈਗਾ ਅਪੀਲ ਕੋਰਟ ਨੇ ਇਹ ਕਿਹਾ 6 ਦੇ ਮੁਕਾਬਲੇ 2 ਦੇ ਨਾਲ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਆ ਇਹਨਾਂ ਨੇ ਹਰਟਲਸ ਇਸ਼ੂ ਕੀਤੀਆਂ ਹੈਗੀਆਂ ਟੁਵਰਡ ਸੁਪਰੀਮ ਕੋਰਟ ਤੇ ਮੈਜੋਰਟੀ ਆਫ ਦਾ ਜਿਹੜਾ ਲੋਅਰ ਕੋਰਟ ਜੱਜਸ ਆ ਉਹਨਾਂ ਨੇ ਇਸ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਜਿਹੜੇ ਡਿਸੀਜਨ ਦਿੱਤੇ ਹੈਗੇ ਆ ਸੋ ਅਲਟੀਮੇਟਲੀ ਇਹ ਜਿਹੜਾ ਕੇਸ ਆ ਸ਼ਾਇਦ ਹੁਣ ਸੁਪਰੀਮ ਕੋਰਟ ਦੇ ਕੋਲ ਹੀ ਜਾਊਗਾ ਪਰ ਇਹਨਾਂ ਕੋਰਟਸ ਦੇ ਮੁਤਾਬਕ ਲੰਮਾ ਸਮਾਂ ਜਿਹੜੀ ਡਿਟੈਂਸ਼ਨ ਦੇ ਵਿੱਚ ਲੋਕਾਂ ਨੂੰ ਨਹੀਂ ਰੱਖਿਆ ਜਾ ਸਕਦਾ ਕਹਿੰਦੇ ਵੀ ਗਵਰਨਮੈਂਟ ਦੀ ਜਿਹੜੀ ਚੇਂਜ ਇਨ ਪਾਲਿਸੀ ਹੈਗੀ ਆ ਵੀ ਜਿਹਦੇ ਕਰਕੇ ਲੋਕਾਂ ਨੂੰ ਡਿਟੇਨ ਕਰੀ ਜਾਂਦੇ ਆ ਏਲੀਅਨਸ ਨੂੰ ਹਜ਼ਾਰਾਂ ਦੇ ਵਿੱਚ ਜਿਹੜੇ ਹੈਬੀਅਸ ਪਟੀਸ਼ਨਸ ਆ ਉਹ ਫੈਡਰਲ ਕੋਰਟਸ ਦੇ ਵਿੱਚ ਪਈਆਂ ਹੈਗੀਆਂ ਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈਗੀ ਸੋ ਜਿਹੜਾ ਗਵਰਨਮੈਂਟ ਦੀ ਪੋਜੀਸ਼ਨ ਹੈਗੀ ਕਾਂਗਰਸ ਦਾ 1996 ਦੇ ਵਿੱਚ ਇੱਕ ਮੇਜਰ ਚੇਂਜ ਜਿਹੜੀ ਕੀਤੀ ਗਈ ਸੀ ਉਹਨੂੰ ਜਿਹੜਾ ਮਿਸਯੂਜ਼ ਹੋ ਰਿਹਾ ਹੈਗਾ ਇਹ ਇਦਾਂ ਜਿਹੜੀ ਰੂਲਿੰਗ ਆ ਇਹਦੇ ਮੁਤਾਬਕ ਜਿਹੜੇ ਕਹਿੰਦੇ ਵੀ ਡਿਸੀਜਨ ਇੱਕ ਅਟਲਾਂਟਾ ਬੇਸਡ 11 ਸਰਕਟ ਦੀ
ਨਿਊਯਾਰਕ ਬੇਸ ਸੈਕੰਡ ਸਰਕਟ ਦੀ, ਕੋਲੋਰਾਡੋ ਬੇਸ 10th ਸਰਕਟ ਦੀ, ਸਿਨਸਿਨਾਟੀ ਬੇਸ 6th ਸਰਕਟ ਦੀ ਤੇ 2 ਹੋਰ ਅਪੀਲ ਕੋਰਟਸ 5th ਸਰਕਟ ਤੇ 8th ਸਰਕਟਸ ਉਹ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਉਹ ਸਾਈਡ ਕੀਤਾ ਸੀ। ਰੂਲਿੰਗ ਜਿਹੜੀਆਂ 3 ਹੋਰ ਸਰਕਟਸ ਦੇ ਵਿੱਚ ਪੈਂਦੀਆਂ 6 ਦੇ ਮੁਕਾਬਲੇ 2 ਦੇ ਨਾਲ ਇੱਕ ਹੋਰ ਜਿਹੜੀ ਅਪੀਲ ਆਫ ਕੋਰਟਸ ਦੇ ਵਿੱਚ ਹੈਗੀ ਆ ਜਿੱਥੇ 460 ਦੇ ਕਰੀਬ ਫੈਡਰਲ ਜੱਜਸ ਨੇ ਰਿਜੈਕਟ ਕਰ ਦਿੱਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਅਪਰੋਚ, ਜਿਹਦੇ ਵਿੱਚ 10,000 ਕੇਸ ਜਿਹੜੇ ਆ ਉਹ ਪੈਂਡਿੰਗ ਹੈਗੇ ਆ ਕੰਪੇਅਰ ਟੂ 54 ਜੱਜ ਜਿਨ੍ਹਾਂ ਨੇ ਬੈਕ ਕੀਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ, ਜਿਨ੍ਹਾਂ ਦੇ ਕੋਲ 1100 ਕੇਸ ਹੈਗੇ ਆ। ਸੋ ਇਹ ਕਹਿੰਦੇ ਵੀ ਇਸ਼ੂ ਹੁਣ ਲੱਗਦਾ ਆ ਵੀ ਇਹ ਸੁਪਰੀਮ ਕੋਰਟ ਦੇ ਕੋਲ ਜਾਊਗਾ ਤੇ ਜਸਟਿਸ ਡਿਪਾਰਟਮੈਂਟ ਨੇ ਜਿਹੜੀ 6th ਸਰਕਟ ਦੀ ਜਿਹੜੀ ਹੈਗੀ ਆ ਡਿਸੀਜਨ ਆ ਉਸ ਨੂੰ ਜਿਹੜਾ ਅਪੀਲ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਪਿਛਲੇ ਮਹੀਨੇ। ਤੇ ACLU ਜਿਹੜੀ ਆ ਉਹਨਾਂ ਨੇ ਜੱਜਾਂ ਨੂੰ ਕਿਹਾ ਆ ਵੀ ਜਿਹੜਾ 5th ਸਰਕਟ ਦੀ ਰੂਲਿੰਗ ਆ ਉਸ ਨੂੰ ਓਵਰਟਰਨ ਕਰ ਦਿੱਤਾ ਜਾਵੇ। ਸੋ ਬਹੁਤ ਸਾਰੀਆਂ ਲੋਅਰ ਕੋਰਟਸ ਆ ਜਿਹੜੀਆਂ ਉਹ ਮਾਸ ਡਿਟੈਂਸ਼ਨ ਦੇ ਅਗੇਂਸਟ ਹੈਗੀਆਂ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆਪਾਂ ਕੈਲੀਫੋਰਨੀਆ ਨਾਲ ਸੰਬੰਧਿਤ ਹੈ। ਕੈਲੀਫੋਰਨੀਆ ਦੇ ਵਿੱਚ ਸਰਕਾਰ ਹੈ ਜਿਹੜੀ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਐਲਾਨ ਕੀਤਾ ਵੀ ਮਹਿੰਗਾਈ ਦੇ ਤਾਲਮੇਲ ਨੂੰ ਐਨੂਅਲ ਇਨਫਲੇਸ਼ਨ ਐਡਜਸਟਮੈਂਟ ਦੇ ਤਹਿਤ 1 ਜਨਵਰੀ 2027 ਤੋਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਘੱਟੋ ਘੱਟ ਮਜ਼ਦੂਰੀ ਆ ਉਹ ਵੱਧ ਕੇ $17 ਤੇ 40 ਸੈਂਟ ਹੋ ਜੂਗੀ। ਤੇ ਇਹਦੇ ਵਿੱਚ ਇਹ ਹੈ ਵੀ ਆਟੋਮੈਟਿਕ ਵਾਧਾ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੇ ਕਾਨੂੰਨ ਦੇ ਮੁਤਾਬਕ ਮਹਿੰਗਾਈ ਦਰ ਜਦੋਂ ਵੱਧਦੀ ਹੈ ਤੇ ਰਾਜ ਦੇ ਵਿੱਚ ਜਿਹੜੀ ਘੱਟੋ ਘੱਟ ਮਜ਼ਦੂਰੀ ਹੈ ਇਹਦੇ ਵਿੱਚ ਹਰ ਸਾਲ ਜਿਹੜਾ ਇਹ ਵਾਧਾ ਆਟੋਮੈਟਿਕਲੀ ਹੋ ਜਾਂਦਾ। ਤੇ ਦੇਸ਼ ਦੇ ਵਿੱਚ ਸਭ ਤੋਂ ਵੱਧ ਦਰ ਹੈ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ। ਇਹ ਨਵੀਂ ਦਰ ਕਹਿੰਦੇ ਵੀ ਕਿਸੇ ਵੀ ਅਮਰੀਕਾ ਦੇ ਰਾਜ ਦੇ ਵਿੱਚੋਂ ਕਿਸੇ ਵੀ ਸੂਬੇ ਦੇ ਵਿੱਚੋਂ ਸਭ ਤੋਂ ਵੱਧ ਹੋਊਗੀ, ਸਭ ਤੋਂ ਘੱਟ ਹੋਊਗੀ। ਕਹਿੰਦੇ ਕਿ ਇਹ ਸੰਘੀ ਮਜ਼ਦੂਰੀ ਜਿਹੜੀ ਕਿ ਘੱਟੋ ਘੱਟ ਹੈਗੀ ਹੈ $7 ਤੇ 25 ਸੈਂਟ, ਉਹਦੇ ਨਾਲੋਂ ਲਗਭਗ 2.5 ਗੁਣਾ ਵੱਧ ਹੈ ਜਿਹੜੀ ਕਿ 2009 ਤੋਂ ਹਾਲੇ ਤੱਕ ਨਹੀਂ ਬਦਲੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦਾ ਇਸ ਪਿੱਛੇ ਤਰਕ ਇਹ ਹੈ ਵੀ ਤੁਸੀਂ ਇੱਕ ਵੱਖਰਾ ਕੈਲੀਫੋਰਨੀਆ ਦੇ ਵਾਸੀਆਂ ਨੇ ਰਸਤਾ ਚੁਣਿਆ ਤੇ ਇੱਕ ਅਜਿਹਾ ਰਸਤਾ ਕੈਲੀਫੋਰਨੀਆ ਦਾ ਜਿਹੜਾ ਕਿ ਮਿਹਨਤ ਦਾ ਸਤਿਕਾਰ ਕਰਦਾ, ਅਰਥ ਵਿਵਸਥਾ ਨੂੰ ਵਧਾਉਂਦਾ ਤੇ ਕੰਮਕਾਜੀ ਪਰਿਵਾਰਾਂ ਨੂੰ ਪਹਿਲ ਦਿੰਦਾ। ਉਹ ਕਹਿੰਦੇ ਵੀ ਸਾਡਾ ਮੰਨਣਾ ਇਹ ਹੈ ਵੀ ਜੇਕਰ ਤੁਸੀਂ ਸਖਤ ਮਿਹਨਤ ਕਰਦੇ ਆ ਤੇ ਤੁਸੀਂ ਇੱਕ ਚੰਗੀ ਤਨਖਾਹ ਦੇ ਹੱਕਦਾਰ ਵੀ ਆ। ਸੋ ਇਹ ਗਵਰਨਰ ਦਾ ਦਫ਼ਤਰ ਤਾਂ ਇੱਥੋਂ ਤੱਕ ਵੀ ਦਾਅਵਾ ਕਰਦਾ ਵੀ ਜਦੋਂ ਅਸੀਂ ਅਹੁਦਾ ਸੰਭਾਲਿਆ ਸੀ ਉਦੋਂ ਘੱਟੋ ਘੱਟ ਮਜ਼ਦੂਰੀ $12 ਤੇ ਪ੍ਰਤੀ ਘੰਟਾ ਸੀਗੀ ਤੇ ਹੁਣ 2027 ਦੇ ਵਿੱਚ ਵੱਧ ਕੇ $17 ਤੇ 40 ਸੈਂਟ ਹੋ ਜੂਗੀ। ਜੀ ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਆ। ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸਦੀ ਜਾਈਏ ਵੀ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਆਰਟ ਕੈਂਪ ਲਾਇਆ ਜਾ ਰਿਹਾ ਹੈ ਜਿਹੜਾ ਸੋਮਵਾਰ ਨੂੰ ਸ਼ੁਰੂ ਹੋਣਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਤਾਈਂ ਜਿਹੜੇ 4-5 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਦੇ 2 ਵੱਖ-ਵੱਖ ਜਿਹੜੇ ਗਰੁੱਪ ਬਣਾਏ ਗਏ ਹੈਗੇ ਆ। 2 ਘੰਟੇ ਦਾ ਜਿਹੜਾ ਕਲਾਸ ਹੋਇਆ ਕਰੂਗੀ ਸਵੇਰੇ ਤੇ ਸ਼ਾਮ। ਸੋ ਤੁਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਜਿਹੜਾ ਰਜਿਸਟਰ ਕਰਵਾਓ। ਸੋਮਵਾਰ ਨੂੰ ਸਟਾਰਟ ਹੋਣਾ ਹੈ ਫਰਾਈਡੇ ਤਾਈਂ ਤੇ ਸੈਚਰਡੇ ਨੂੰ ਜਿਹੜੇ ਆ ਸਰਟੀਫਿਕੇਟ ਦਿੱਤੇ ਜਾਣੇ ਆ। ਪਰਮ ਸਿੰਘ ਜਿਹੜੇ ਬਹੁਤ ਤਗੜੇ ਪੇਂਟਰ ਆਰਟਿਸਟ ਹੈਗੇ ਆ ਜਿਨ੍ਹਾਂ ਦੀਆਂ ਪੇਂਟਿੰਗਸ ਬਹੁਤ ਗੁਰੂ ਘਰਾਂ ਦੇ ਵਿੱਚ ਲੱਗੀਆਂ ਹੋਈਆਂ। ਫਰੀਮੌਂਟ 'ਚ ਤੁਸੀਂ ਦੇਖੀਆਂ ਹੋਣੀਆਂ ਜਦੋਂ ਐਂਟਰ ਕਰਦੇ ਆ ਤੇ ਅਕਾਲ ਤਖਤ ਸਾਹਿਬ ਦੀ ਬਹੁਤ ਵੱਡੀ ਜਿਹੜੀ ਪੇਂਟਿੰਗ ਲੱਗੀ ਹੋਈ ਆ ਉਹ ਉਹਨਾਂ ਨੇ ਤਿਆਰ ਕੀਤੀ ਹੋਈ ਆ ਤੇ ਐਗਜ਼ੀਬਿਸ਼ਨ ਵੀ ਲੱਗਣੀ ਆ। ਸੋ ਪੇਰੈਂਟਸ ਨੂੰ ਵੀ ਬੇਨਤੀ ਆ ਆਓ ਤੇ ਉਹਨਾਂ ਦੀ ਐਗਜ਼ੀਬਿਸ਼ਨ ਵੀ ਦੇਖੋ ਕਿਉਂਕਿ 18ਵੀਂ ਸਦੀ ਦਾ ਜਿਹੜਾ ਸਿੱਖ ਇਤਿਹਾਸ ਆ ਉਹਦੇ ਉੱਤੇ ਉਹਨਾਂ ਦਾ ਜਿਹੜਾ ਵਰਕ ਆ ਬਹੁਤ ਜ਼ਿਆਦਾ, ਬਹੁਤ ਸਾਰੀਆਂ ਪੇਂਟਿੰਗਸ। ਸੋ ਵੱਧ ਤੋਂ ਵੱਧ ਆਓ ਉਹਦੇ 'ਚ ਹਿੱਸਾ ਲਓ ਤੇ ਕਾਲਾਂ ਕਰੋ, ਰਜਿਸਟਰ ਕਰਾਓ। ਬੱਚਿਆਂ ਨੂੰ ਛੁੱਟੀਆਂ ਆ, ਇਹ ਜਿਹੜਾ ਇਸ ਫੀਲਡ ਵੱਲ ਬੱਚਿਆਂ ਨੂੰ ਸੋਚਣਾ ਚਾਹੀਦਾ ਹੈਗਾ। ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਬੜੀ ਘੱਟ ਆ ਕਿਉਂਕਿ ਇਹ ਜਿਹੜਾ ਆਰਟ ਤੇ ਪੇਂਟਿੰਗਸ ਆ ਬੜਾ ਕੁਦਰਤ ਦੇ ਲਾਗੇ ਤੁਹਾਨੂੰ ਲੈ ਕੇ ਜਾਂਦਾ ਹੈ। ਤੇ ਬਾਕੀ ਭੰਗੜੇ ਗਿੱਧੇ 'ਚ ਤਾਂ ਆਪਾਂ ਸਾਰੇ ਤਿਆਰ ਹੀ ਰਹਿੰਦੇ ਆ। ਸੋ ਸਾਰਿਆਂ ਨੂੰ ਬੇਨਤੀ ਆ ਕਿ ਫ੍ਰਿਜਨੋ 'ਚ ਹੋਣਾ ਹੈ ਇਹ। ਬਹੁਤ ਸਾਰੇ ਲੋਕਾਂ ਦੇ ਫ੍ਰਿਜਨੋ ਏਰੀਏ ਦੇ ਤਾਂ ਬਹੁਤ ਸਾਰੇ ਲੋਕਾਂ ਦੀਆਂ ਕਾਲਾਂ ਆ ਗਈਆਂ ਜਿਹੜੇ ਦੂਰ ਦਰਾਡੇ ਆ, ਕਈਆਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਆ। ਨਾਲੇ ਆਊਟਿੰਗ ਕਰਿਓ ਨਾਲੇ ਬੱਚਿਆਂ ਨੂੰ ਵੀਕ ਜਿਹੜਾ ਆ ਉੱਥੇ ਜਿਹੜਾ ਕੈਂਪ ਲਵਾ ਲਿਓ। ਤੇ ਤੁਸੀਂ ਕਾਲ ਕਰਨ ਲਈ 408-272-5200 ਤੇ ਕਾਲ ਕਰ ਸਕਦੇ ਹੋ 4082725200। ਬਿਲਕੁਲ ਜੀ। ਸੋ ਖਬਰਾਂ ਦਾ ਸਮਾਂ ਇੱਥੇ ਸਮਾਪਤ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਹੋਊਗਾ ਮੈਂ ਆਵਾਂਗਾ ਨਾਲ ਹਨੇਰੀ ਕਹਿੰਦੇ ਮਸੂਦ ਮੱਲੀ ਸਾਹਿਬ ਲੈ ਕੇ ਆਉਣਗੇ। ਉਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਜ਼ਰੀਆ। ਨਜ਼ਰੀਏ ਤੋਂ ਬਾਅਦ 1:30 ਵਜੇ ਪ੍ਰੋਗਰਾਮ ਜਿਹੜਾ ਹੋਊਗਾ ਉਹ ਹੋਊਗਾ ਕੁਝ ਗੱਲਾਂ ਕੁਝ ਗੀਤ ਤੇ ਕੁਝ ਗੱਲਾਂ ਕੁਝ ਗੀਤ ਤੋਂ ਬਾਅਦ ਪ੍ਰੋਗਰਾਮ ਰਿਸ਼ਤੇ ਰਿਸ਼ਤੇ। ਅੱਜ ਸ਼ੁੱਕਰਵਾਰ ਹੈ ਤੇ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਤੋਂ ਬਾਅਦ ਆਪਾਂ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਮਿਲਾਂਗੇ 3 ਤੋਂ 4 ਜਿਹੜਾ
ਆਪਾਂ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਗੱਲਬਾਤ ਕਰਕੇ ਹਟੇ ਹਾਂ, ਉਸ ਸੰਬੰਧੀ ਆਪਾਂ ਲਾਈਵ ਜਿਹੜੀ ਗੱਲਬਾਤ ਕਰਾਂਗੇ ਤੇ ਤੁਸੀਂ ਕਾਲਸ ਕਰ ਸਕਦੇ ਹੋ। 4 ਤੋਂ 5:30 ਵਜੇ ਤੱਕ ਪ੍ਰੋਗਰਾਮ ਜਿਹੜਾ ਘਰ ਸੰਸਾਰ ਤੇ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ 7:45 ਵਜੇ ਪ੍ਰੋਗਰਾਮ ਜਿਹੜਾ ਹੋਊਗਾ ਅਪਡੇਟ ਪਾਕਿਸਤਾਨ ਤੇ 8 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਮੁਲਾਕਾਤ ਹੋਊਗੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।